ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਆਈਫੋਨ ਐਂਡਰਾਇਡ ਐਪ ਦੇ ਰਾਹੀਂ ਟੈਲੀਫੋਨ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਆਲਮੋਸਟ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਦੇ ਨੇ ਅਤੇ ਤੁਸੀਂ ਵੀ ਕਿਸੇ ਵੀ ਸੂਬੇ ਦੇ ਵਿੱਚ ਜੇ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਹੋਵੇ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਕਿ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਉਹ ਉੱਥੋਂ ਤੁਸੀਂ ਕਿਸੇ ਵੀ ਤਰੀਕੇ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਅੱਜ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੈਗੀ ਆ ਜਿਹਦੇ ਮੁਤਾਬਕ ਜਿਹੜੇ ਇਮੀਗ੍ਰੈਂਟਸ ਜਿਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਪਾਸਟ ਕੋਈ ਪੁਰਾਣਾ ਕ੍ਰਿਮੀਨਲ ਰੈਕਡ ਹੈਗਾ, ਚਾਹੇ ਉਹ ਕਸਟਡੀ ਤੋਂ ਛੱਡ ਦਿੱਤੇ ਗਏ ਆ, ਚਾਹੇ ਉਹਨਾਂ ਦੇ ਕੇਸ ਸੈਟਲ ਹੋ ਗਏ ਆ, ਅਤੇ ਉਹਨਾਂ ਨੂੰ ਫੇਰ ਅਰੈਸਟ ਕੀਤਾ ਜਾ ਸਕਦਾ ਹੈਗਾ ਆ। ਸੋ ਇਹ 5 ਤੋਂ 4 ਦੇ ਮੁਕਾਬਲੇ ਇਹ ਜਿਹੜੀ ਹੈਗੀ ਆ ਰੂਲਿੰਗ ਸੁਪਰੀਮ ਕੋਰਟ ਨੇ ਕੀਤੀ ਹੈ। ਜਿਹੜੀ ਲੋਅਰ ਪਹਿਲਾਂ 9th ਸਰਕਟ ਕੋਰਟ ਜਿਹੜੀ ਸੀ ਅਪੀਲ, 9th ਸਰਕਟ ਕੋਰਟ ਅਪੀਲਸ ਨੇ ਇਹਦੇ ਅਗੇਂਸਟ ਰੂਲ ਕੀਤਾ ਸੀ 2016 ਦੇ ਵਿੱਚ। ਇਹ ਕੇਸ ਆਇਆ ਸੀਗਾ ਇੱਕ ਜਿਹੜਾ ਮੁੰਡਾ ਸੀਗਾ ਕੰਬੋਡੀਆ ਦਾ 1981 ਦੇ ਵਿੱਚ, ਉਹ ਇੱਕ ਐਜ਼ ਏ ਬੱਚਾ ਜਿਹੜਾ ਉਹ ਆਇਆ ਸੀ ਅਤੇ 2016 ਦੇ ਵਿੱਚ ਉਹਨੂੰ ਜਿਹੜਾ ਕਨਵਿਕਟ ਕੀਤਾ ਗਿਆ ਸੀ ਪੋਜੈਸ਼ਨ ਆਫ ਮਾਰੀਵਾਨਾ। ਅਤੇ ਕਈ ਸਾਲਾਂ ਤੋਂ ਛੱਡਣ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਡਿਟੈਂਸ਼ਨ ਸੈਂਟਰ 'ਚ ਰੱਖ ਲਿਆ। ਉਹ ਕੇਸ ਜਿਹੜਾ ਚੱਲ ਰਿਹਾ ਸੀ ਅਤੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਜਿਹੜੀ ਆ ਉਸ ਕੇਸ ਦੇ ਵਿੱਚ ਫਾਈਟ ਕਰ ਰਹੇ ਸੀ। ਜੀ ਬਿਲਕੁਲ। ਸੋ ਬੇਸਿਕਲੀ ਜਿਹੜਾ ਕਹਿ ਸਕਦੇ ਹਾਂ ਵੀ ਜਿਹੜੇ ਕੰਜ਼ਰਵੇਟਿਵ ਅਤੇ ਜਿਹੜੇ ਲਿਬਰਲ ਜੱਜ ਆ ਉਹਨਾਂ ਨੇ ਆਪਣੇ ਮੁਤਾਬਕ ਕਿਤੇ ਨਾ ਕਿਤੇ ਜਿਹੜੀ ਆ ਉਸ ਹਿਸਾਬ ਦੇ ਨਾਲ ਵੋਟ ਕੀਤੀ ਆ। ਜਿਹੜਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਜਿਨ੍ਹਾਂ ਨੇ 4 ਜਿਹੜੀ ਅਗੇਂਸਟ ਵੋਟਾਂ ਜਿਹੜੀਆਂ ਪਾਈਆਂ ਸੀਗੀਆਂ, ਉਹਨਾਂ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਹਾਂ ਰੂਥ ਬੇਡਰ ਗਿੰਜ਼ਬਰਗ, ਜਸਟਿਸ ਅਲੀਨਾ ਕੇਗਨ, ਸੋਨੀਆ ਸੋਟੋਮੇਅਰ, ਸਟੀਵਨ ਬਰਾਇਰ, ਉਹਨਾਂ ਨੇ ਜਿਹੜਾ ਇਸ ਦੇ ਖਿਲਾਫ ਡਿਸੈਂਟ ਦੇ ਵਿੱਚ ਲਿਖਿਆ। ਪਰ ਜਿਹੜੇ ਬਾਕੀ ਦੇ ਰਿਮੇਨਿੰਗ ਜਸਟਿਸ ਨੇ, ਬ੍ਰੈਟ ਕੈਵਨਾ ਨਵੇਂ ਬਣੇ ਜਿਹੜੇ ਜਸਟਿਸ ਆ ਅਪੁਆਇੰਟ ਹੋਏ ਆ, ਜਸਟਿਸ ਸੈਮੂਅਲ ਅਲੀਟੋ, ਉਹਨਾਂ ਸਾਰਿਆਂ ਨੇ ਜਿਹੜਾ ਇਸ ਦੇ ਫੇਵਰ ਦੇ ਵਿੱਚ, ਸਰਕਾਰ ਦੇ ਫੇਵਰ ਦੇ ਵਿੱਚ ਜਿਹੜਾ ਆ ਉਹ ਆਪਣੀ ਇੱਕ ਹਿਸਾਬ ਦੇ ਨਾਲ ਡਿਸੀਜਨ ਜਿਹੜਾ ਉਹ ਰੱਖਿਆ ਆ ਵੀ ਹੁਣ ਜਿਹੜੇ ਦੇਖੋ ਇਹ ਪਿਛਲੇ ਕੁਝ ਚਿਰ ਦੇ ਵਿੱਚ ਸੁਪਰੀਮ ਕੋਰਟ ਤੋਂ ਅਜਿਹੇ ਜਿਹੜੇ ਫੈਸਲੇ ਆ ਉਹ ਆਏ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ, ਇਮੀਗ੍ਰੈਂਟਸ ਦੇ ਨਾਲ ਜਿਹੜਾ ਸੰਬੰਧਿਤ ਵੀ ਜਿਹੜਾ ਸਰਕਾਰ ਆ ਉਹ ਹੁਣ ਦੇਖੋ, ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਅਣਮਿੱਥੇ ਸਮੇਂ ਦੇ ਲਈ ਜਿਹੜਾ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਆਉਂਦਾ ਆ, ਸਰਕਾਰ ਦੇ ਕੋਲ ਅਖਤਿਆਰ ਹੈਗਾ ਆ ਵੀ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਡਿਟੇਨ ਕਰਕੇ ਜਿਹੜਾ ਉਹ ਰੱਖ ਸਕਦੀ ਆ। ਅਤੇ ਹੁਣ ਇਹਦੇ ਨਾਲ ਇਹ ਆ ਵੀ ਸਰਕਾਰ ਨੂੰ ਇੱਕ ਹਿਸਾਬ ਨਾਲ ਇਹ ਵੀ ਖੁੱਲ੍ਹ ਜਿਹੜੀ ਮਿਲਦੀ ਆ ਵੀ ਉਹ ਜਿਹੜੇ ਇਮੀਗ੍ਰੈਂਟਸ ਜਿਨ੍ਹਾਂ ਦਾ ਪਹਿਲਾਂ ਕਿਤੇ ਕ੍ਰਿਮੀਨਲ ਰੈਕਡ ਰਿਹਾ ਆ ਅਤੇ ਹੁਣ ਭਾਵੇਂ ਉਹਨਾਂ ਨੂੰ ਕਸਟਡੀ ਤੋਂ ਛੱਡ ਵੀ ਦਿੱਤਾ ਗਿਆ ਆ, ਉਹਨਾਂ ਨੂੰ ਮੁੜ ਕੇ ਦੁਬਾਰਾ ਜਿਹੜਾ ਡਿਟੇਨ ਆ ਉਹ ਕੀਤਾ ਜਾ ਸਕਦਾ ਆ। ਸੋ ਇਹ ਕਾਫੀ ਜਿਹੜੇ ਕਹਿ ਲਓ ਵੀ ਲੋਕਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਇੱਕ ਖਤਰੇ ਦੀ ਜਿਹੜੀ ਤਲਵਾਰ ਆ ਉਹ ਲਟਕੇਗੀ, ਕਿਉਂਕਿ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਅਜਿਹੇ ਵੀ ਹੁੰਦੇ ਆ ਜਿਹੜੇ ਕੋਈ DUI, ਕੋਈ ਫੈਲਨੀ, ਕੋਈ ਹੋਰ ਕ੍ਰਿਮੀਨਲ ਕੇਸਾਂ ਦੇ ਵਿੱਚ ਕੁਛ ਮਿੰਟ ਪਹਿਲਾਂ ਵੀ ਘੰਟਾ ਕੁ ਪਹਿਲਾਂ ਹੀ ਜਿਹੜਾ ਆ ਇਹ ਉਹਨਾਂ ਨੇ ਫੈਸਲਾ ਜਿਹੜਾ ਇਸ ਦੇ ਪ੍ਰਤੀ ਦੱਸਿਆ ਹੈਗਾ ਆ। ਸੋ ਬਿਲਕੁਲ ਕਹਿੰਦੇ ਇਹ ਓਪੀਨੀਅਨ ਜਿਹੜਾ ਆ ਇਹ ਉਸ ਟਾਈਮ ਆਇਆ ਜਦੋਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਇਮੀਗ੍ਰੇਸ਼ਨ ਦੇ ਬਾਬਤ ਡਿਟੇਨ ਕਰਕੇ ਜਿਹੜਾ ਆ ਉਹ ਰੱਖਿਆ ਹੋਇਆ। ਉਹ ਆંકੜਾ ਇਸ ਟਾਈਮ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਵਧੇਰੇ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ। ਜਿੱਦਾਂ ਹਰਜੋਤ ਜੀ ਨੇ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਪਹਿਲਾਂ ਹੋਰ ਕੋਰਟਸ ਦੇ ਵਿੱਚ ਇਸ ਦੇ ਪ੍ਰਤੀ ਵੱਖ-ਵੱਖ ਫੈਸਲੇ ਜਿਹੜੇ ਆ ਉਹ ਆ ਚੁੱਕੇ ਹੋਏ ਨੇ, ਪਰ ਹੁਣ ਸੁਪਰੀਮ ਕੋਰਟ ਤੋਂ ਉੱਤੇ ਜਿਹੜਾ ਆ ਕੋਈ ਹੋਰ ਅਦਾਲਤ ਹੈ ਨਹੀਂ। ਸੋ ਇਹਨਾਂ ਦਾ ਜਿਹੜਾ ਫੈਸਲਾ ਕਿਤੇ ਨਾ ਕਿਤੇ ਅਖੀਰ
ਜਿਹੜਾ ਮੰਨਿਆ ਜਾਵੇਗਾ, ਅਨਲੈਸ ਇਹ ਇਸੇ ਕੇਸ ਦੀ ਦੁਬਾਰਾ ਜਿਹੜੀ ਆ ਉਹ ਸੁਣਨ ਦੇ ਲਈ ਰਾਜੀ ਹੁੰਦੇ ਆ, ਜੋ ਕਿ ਘੱਟ ਹੀ ਚਾਂਸ ਜਿਹੜੇ ਆ ਉਹ ਦੇਖੇ ਜਾਂਦੇ ਨੇ। ਉੱਦਾਂ ਇਮੀਗ੍ਰੇਸ਼ਨ ਦੇ ਬਾਬਤ ਜਿਹੜੇ ਆ ਹਰਜੋਤ ਸਿੰਘ ਜੀ, ਇਹ ਜ਼ਰੂਰ ਦੱਸਦੇ ਜਾਈਏ ਵੀ ਜਿਹੜਾ ਸੈਂਸਸ ਜਿਹੜੀ ਮਰਦਮਸ਼ੁਮਾਰੀ ਹੋਣੀ ਆ ਉਸ ਦੇ ਪ੍ਰਤੀ ਸੁਪਰੀਮ ਜਿਹੜੇ ਆ ਉਹ ਫੈਸਲਾ ਜ਼ਰੂਰ ਦੱਸ ਦਿੱਤਾ ਸੀਗਾ ਵੀ ਉਹਨਾਂ ਨੇ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਸਵਾਲ ਆ ਉਹ ਸੈਂਸਸ ਦੇ ਵਿੱਚ ਜਿਹੜਾ ਉਹ ਨਹੀਂ ਪੁੱਛਿਆ ਜਾਵੇਗਾ, ਕਿਉਂਕਿ ਲੋਕ ਇਸ ਪੱਖੋਂ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਹ ਹਰਜੋਤ ਸਿੰਘ ਜੀ ਡਰ ਰਹੇ ਸੀਗੇ ਵੀ ਜੇ ਮਰਦਮਸ਼ੁਮਾਰੀ ਦੇ ਵਿੱਚ ਇਮੀਗ੍ਰੇਸ਼ਨ ਦਾ ਸਵਾਲ ਜਿਹੜਾ ਪੁੱਛਿਆ ਜਾਊਗਾ ਤਾਂ ਇੱਕ ਹਿਸਾਬ ਦੇ ਨਾਲ ਉਹ ਉਹਨਾਂ ਦੀ ਨਿਸ਼ਾਨਦੇਹੀ ਖੁਦ ਹੀ ਜਿਹੜੀ ਉਹ ਹੋ ਜਾਊਗੀ ਵੀ ਕਿੱਥੇ ਜਿਹੜਾ ਇਮੀਗ੍ਰੈਂਟ ਰਹਿ ਰਿਹਾ, ਕਿੱਥੇ ਗੈਰ ਕਾਨੂੰਨੀ ਢੰਗ ਵਾਲਾ ਰਹਿ ਰਿਹਾ ਅਤੇ ਕਿੱਥੇ ਜਿਹੜਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਜਾਂ ਹੋਰ ਵਾਲੇ ਜਿਹੜੇ ਰਹਿ ਰਹੇ ਆ। ਉੱਦਾਂ ਜੇ ਵੈਸੇ ਦੇਖਿਆ ਜਾਵੇ ਜਿਹੜਾ ਹੁਣ ਨਵੀਂ ਰੀਅਲ ID ਦਾ ਜਿਹੜਾ DMV ਦੇ ਵਿੱਚ ਵੀ ਜਿਹੜੀ ਬਣਦੀ ਆ, ਉਸ ਦੇ ਨਾਲ ਵੀ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਪਤਾ ਲੱਗ ਹੀ ਜਾਂਦਾ ਆ ਵੀ ਜਿਹਨੇ ID ਬਣਾਈ ਆ ਵੀ ਉਹਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਕੀ ਹੈਗਾ, ਜਾਂ ਉਹਦੇ ਕੋਲ ਕੋਈ ਪੁਰਾਣੀ ਕਨਵਿਕਸ਼ਨ ਤਾਂ ਨਹੀਂ ਜਾਂ ਕੁਛ ਵੀ ਜੀ, ਉਹ ਜ਼ਰੂਰ ਕਿਉਂਕਿ ਉਹ ਚੈੱਕ ਕਰ ਸਕਦੇ ਹੈਗੇ ਆ। ਜੀ, ਸੋ ਇਹ ਜਿਹੜੀ ਰੂਲਿੰਗ ਆ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਗਵਰਨਮੈਂਟ ਦੇ ਹੱਕ ਦੇ ਵਿੱਚ ਰੂਲਿੰਗ ਆਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਮਿਡ ਵੈਸਟ ਦੇ ਵਿੱਚ ਜਿਹੜਾ ਫਲੱਡਿੰਗ ਦੇ ਕਰਕੇ ਕਾਫੀ ਜਿਹੜੇ ਆ ਉਹ ਪ੍ਰਭਾਵ ਜਿਹੜਾ ਪਿਆ ਹੋਇਆ ਹੈ, ਉੱਥੇ ਦਾ ਜਿਹੜਾ ਜਨ ਜੀਵਨ ਆ ਉਹ ਪੂਰੀ ਤਰ੍ਹਾਂ ਕਹਿ ਲਓ ਵੀ ਉਖੜ ਗਿਆ ਆ। 74 ਜਿਹੜੀਆਂ ਇਸ ਟਾਈਮ ਦੱਸੀਆਂ ਜਾਂਦੀਆਂ ਸਿਟੀਜ਼, ਸ਼ਹਿਰ 65 ਕਾਉਂਟੀਆਂ ਆ, ਉਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਐਮਰਜੈਂਸੀਜ਼ ਜਿਹੜੀਆਂ ਡਿਕਲੇਅਰ ਆ ਉਹ ਕੀਤੀਆਂ ਹੋਈਆਂ ਆ। ਨਬਰਾਸਕਾ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਪੂਰੇ ਪਾਣੀ ਦੇ ਜਿਹੜਾ ਥੱਲੇ ਆ ਉਹ ਆਇਆ ਹੋਇਆ ਆ ਅਤੇ ਫਲੱਡਿੰਗ ਜਿਹੜੀ 64 ਚੁਫੇਰੇ ਜਿਹੜੀ ਉੱਥੇ ਹੋਈ ਆ। ਬੌਮ ਸਾਈਕਲੋਨ ਕਰਕੇ ਜਿਹੜਾ ਆ ਉੱਥੇ ਇੱਕ ਵੈਦਰ ਦੀ ਕੰਡੀਸ਼ਨ ਜਿਹੜੀ ਬਣੀ ਹੋਈ ਆ, ਜਿੱਥੇ ਲਗਾਤਾਰ ਪਾਣੀ ਹੀ ਪਾਣੀ ਜਿਹੜਾ ਆ ਉਹ ਆਈ ਜਾ ਰਿਹਾ ਆ ਅਤੇ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਨਬਰਾਸਕਾ ਮਿਡ ਵੈਸਟ ਦੇ ਵਿੱਚ ਉਹ ਗ੍ਰਿਮ ਜਿਹਨੂੰ ਕਹਿ ਸਕਦੇ ਹਾਂ ਵੀ ਉਹ ਮਾੜੀ ਜਿਹੜੀ ਉਹ ਬਣੀ ਪਈ ਆ। 8 ਮਿਲੀਅਨ ਲੋਕ 14 ਵੱਖ-ਵੱਖ ਇਹਨਾਂ ਮਿਡ ਵੈਸਟ ਦੇ ਸੂਬਿਆਂ ਦੇ ਵਿੱਚ ਇਸ ਫਲੱਡ ਵਾਰਨਿੰਗਸ ਦੇ ਕਰਕੇ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਜਿਹੜੇ ਹੋਏ ਨੇ। ਅਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਇਸ ਬੌਮ ਸਾਈਕਲੋਨ ਦੇ ਕਰਕੇ ਆਉਣ ਵਾਲੇ ਵੀਕ ਦੇ ਵਿੱਚ ਹੋਰ ਵੀ ਜ਼ਿਆਦਾ ਪਾਣੀ, ਹੋਰ ਵੀ ਜ਼ਿਆਦਾ ਮੀਂਹ ਜਿਹੜਾ ਆ ਉੱਧਰ ਹੋਰ ਆ ਸਕਦਾ ਆ ਅਤੇ ਇਹ ਜਿਹੜਾ ਡੈਮੇਜ ਆ ਉਹ ਮਿਲੀਅਨ ਤੋਂ ਬਿਲੀਅਨ ਡਾਲਰਸ ਤੱਕ ਜਿਹੜਾ ਉਹ ਹੋਵੇਗਾ ਅਤੇ ਕਈ ਲੋਕ ਜਿਹੜੇ ਆ ਇਸ ਟਾਈਮ ਘਰੋਂ ਬੇਘਰ ਜਿਹੜੇ ਆ ਉਹ ਹੋਏ ਪਏ ਨੇ। ਜੀ 12 ਦੇ ਕਰੀਬ ਜਿਹੜੀਆਂ ਲੈਵੀਜ਼ ਆ ਕਹਿੰਦੇ ਉਹ ਬ੍ਰੇਕ ਹੋਈਆਂ ਹੈਗੀਆਂ, ਜੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਹੈਗੀਆਂ ਅਤੇ 200 ਮੀਲ ਦੇ ਕਰੀਬ ਜਿਹੜਾ ਆ ਇਹ ਲੈਵੀਜ਼ ਜਿਹੜੀਆਂ ਆ 4 ਸਟੇਟਾਂ ਨੂੰ ਅਫੈਕਟ ਕਰਦੀਆਂ, ਨਬਰਾਸਕਾ, ਆਇਓਵਾ, ਮਜ਼ੂਰੀ ਅਤੇ ਕੈਂਸਸ ਨੂੰ। ਅਤੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ ਉੱਥੇ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ। ਅਤੇ ਅੱਜ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਉੱਥੇ ਜਿਹੜਾ ਆ ਵਿਜ਼ਿਟ ਵੀ ਕਰਨ ਜਾ ਰਿਹਾ ਨਬਰਾਸਕਾ ਸਟੇਟ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਸੋ ਅੱਜ ਉੱਥੇ ਦੌਰਾ ਕਰਨਗੇ, ਮੁਆਇਨਾ ਕਰਨਗੇ ਅਤੇ ਉਹ ਫਿਰ ਉਸ ਦੇ ਨਾਲ ਸੰਬੰਧਿਤ ਜਿਹੜੀ ਉੱਥੇ ਜ਼ਰੂਰਤ ਆ, ਸਹਾਇਤਾ ਦੀ ਜਿਹੜੀ ਚਾਹੀਦੀ ਆ ਉਹ ਉੱਥੇ ਪ੍ਰਦਾਨ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ। ਸੋ ਵੱਖ-ਵੱਖ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸੇਫ ਥਾਂ ਹੈਗੇ ਆ ਉੱਥੇ ਕਈ ਜਿਹੜੇ ਫੇਥ ਵਾਲੇ ਹੈਗੇ ਆ, ਵੱਖ-ਵੱਖ ਧਰਮਾਂ ਵਾਲੇ, ਉਹਨਾਂ ਨੇ ਆਪਣੇ ਦਰਵਾਜ਼ੇ ਵੀ ਜਿਹੜੇ ਇਸ ਚੀਜ਼ ਦੇ ਪ੍ਰਤੀ ਜਿਹੜੇ ਉਹ ਖੋਲ੍ਹੇ ਹੋਏ ਆ ਅਤੇ ਸੇਫ ਥਾਵਾਂ ਦੇ ਉੱਤੇ, ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੀ ਇਹਨਾਂ ਲੋਕਾਂ ਨੂੰ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਜੇ ਤੁਸੀਂ ਹਰਜੋਤ ਸਿੰਘ ਜੀ ਤਸਵੀਰਾਂ ਦੇਖੋ ਇਹ ਸਾਰੇ ਪਾਸੇ ਤਾਂ ਐਂ ਹੀ ਲੱਗ ਰਿਹਾ ਆ ਵੀ ਜਿੱਦਾਂ ਬਹੁਤ ਤਗੜਾ ਹੀ ਜਿਹੜਾ ਹੜ੍ਹ ਆ ਇਸ ਟਾਈਮ ਆ ਉੱਧਰ ਆਇਆ ਹੋਵੇਗਾ। ਸੋ ਇਹਨਾਂ ਜਿਹੜੇ ਸੂਬਿਆਂ ਦੇ ਜਿਹੜੇ ਗਵਰਨਰਸ ਹੈਗੇ ਉਹਨਾਂ ਨੇ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਕਾਉਂਟੀਜ਼ ਦੇ ਵਿੱਚ ਜਿਹੜੀਆਂ ਆ ਉਹ ਐਮਰਜੈਂਸੀਜ਼ ਜਿਹੜੀਆਂ ਡਿਕਲੇਅਰ ਕੀਤੀਆਂ ਹੋਈਆਂ ਆ। ਸੋ ਕਈ ਫੁੱਟ ਜਿਹੜਾ ਪਾਣੀ ਆ ਪਿਛਲੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬੌਮ ਸਾਈਕਲੋਨ ਦੇ ਕਰਕੇ, ਹੈਵੀ ਰੇਨ ਦੇ ਕਰਕੇ ਜਿਹੜਾ ਆ ਉਹ ਉੱਧਰ ਵਧਿਆ ਹੋਇਆ ਆ। ਸੋ ਬੌਮ ਸਾਈਕਲੋਨ ਇੱਕ ਫਿਨੋਮੀਨਾ ਨੂੰ ਜਿਹੜਾ ਆ ਉਹ ਦੱਸਿਆ ਜਾਂਦਾ ਆ। ਇਹ ਨਹੀਂ ਆ ਵੀ ਉੱਥੇ ਸਾਈਕਲੋਨ ਜਿਹੜਾ ਐਕਚੁਅਲ ਦੇ ਵਿੱਚ ਆਇਆ ਆ, ਵਾਵਰੋਲੀ ਨਹੀਂ ਆਏ, ਪਰ ਉਹ ਇੱਕ ਜਿੱਦਾਂ ਇੱਥੇ ਅਲ ਨੀਨੀਓ ਕਰਕੇ ਜਾਣਿਆ ਜਾਂਦਾ ਕੈਲੀਫੋਰਨੀਆ ਦੇ ਵਿੱਚ ਜਦੋਂ ਮੀਂਹ ਬਹੁਤ ਪੈਂਦਾ ਆ। ਸੋ ਮਿਡ ਵੈਸਟ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਮੀਂਹ ਪੈਂਦਾ ਆ ਤਾਂ ਉਦੋਂ ਇੱਕ ਮੌਸਮ ਦੀ ਗਤੀਵਿਧੀ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹ ਨਾਮ ਦਿੱਤਾ ਗਿਆ ਆ, ਜਿਹਦੇ ਕਰਕੇ ਬਹੁਤ ਜ਼ਿਆਦਾ ਮੀਂਹ ਜਿਹੜਾ ਉਹ ਪੈਂਦਾ ਆ ਅਤੇ ਉਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਫਲੱਡਿੰਗ ਜਿਹੜੀ ਆ, ਹੜ੍ਹਾਂ ਦੀ ਸਥਿਤੀ ਜਿਹੜੀ ਉੱਥੇ ਬਣੀ ਹੋਈ ਆ। ਆਇਓਵਾ ਦੇ ਵਿੱਚ ਕਹਿੰਦੇ ਇੱਕ ਪੈਸੀਫਿਕ ਜੰਕਸ਼ਨ ਆ, ਉੱਥੇ 10 ਫੁੱਟ ਪਾਣੀ ਜਿਹੜਾ ਆ ਇਸ ਟਾਈਮ ਖੜਿਆ ਹੋਇਆ ਆ
ਤੇ ਇਹ ਹੁਣ ਤੱਕ ਦੇ ਕਹਿੰਦੇ ਉੱਥੋਂ ਦੇ ਇਤਿਹਾਸਿਕ ਜਿਹੜੇ ਲੈਵਲਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਦੱਸਿਆ ਜਾਂਦਾ ਆ। ਸੋ ਇਹ 1952 93 2011 ਦੇ ਵਿੱਚ ਵੀ ਜਿਹੜੇ ਫਲੱਡ ਆਏ ਸੀ, ਪਰ ਇਹ ਉਸ ਤੋਂ ਵੀ ਭਿਆਨਕ ਜਿਹੜਾ ਕਹਿੰਦੇ ਆ ਉਸ ਤਰੀਕੇ ਦੀ ਫਲੱਡਿੰਗ ਜਿਹੜੀ ਉਹ ਲੱਗ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ, ਮਾਈਕਲ ਕੋਹਨ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਅਟੋਰਨੀ ਸੀਗੇ, ਉਹਨਾਂ ਦੀ ਬਾਬਤ ਕਹਿੰਦੇ ਜਿਹੜੇ ਸਪੈਸ਼ਲ ਕੌਂਸਲ ਜਿਹੜਾ ਹੈਗਾ ਰੋਬਰਟ ਮਿਊਲਰ, ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਰਸ਼ੀਅਨ ਕਲੂਜ਼ਨ ਦੀ, ਉਹਨਾਂ ਨੇ 2017 ਦੇ ਵਿੱਚ ਹੀ ਉਹਨਾਂ ਦੇ ਜਿਹੜੀਆਂ ਈਮੇਲਸ, ਫੋਨ ਦੇ ਰੈਕਰਡਸ, ਉਹ ਸਾਰੇ ਜਿਹੜੇ ਆ ਉਹ ਚੈੱਕ ਕੀਤੇ ਸੀ। ਸੋ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ ਹੈਗਾ ਲਾਈਂਗ ਟੂ ਬੈਂਕਸ, ਬ੍ਰੇਕਿੰਗ ਫੋਰਨ ਲੌਬਿੰਗ ਲਾਜ਼, ਮਨੀ ਲਾਂਡਰਿੰਗ। ਸੋ ਕਹਿੰਦੇ ਪਈ ਇਹ ਜਿਹੜੀ ਇੱਕ ਨਵੀਂ ਇੱਕ ਪ੍ਰੋਸੀਕਿਊਟਰਸ ਵੱਲੋਂ ਇੱਕ ਇਨਵੈਸਟੀਗੇਸ਼ਨ ਹੋਈ ਆ, ਉਹਦੇ ਵਿੱਚ ਦੱਸਿਆ ਗਿਆ ਆ ਵੀ ਕਿਸ ਤਰ੍ਹਾਂ ਜਿਹੜੇ ਸਾਰੇ ਰੈਕਰਡਸ ਆ ਉਹਦੇ ਈਵਨ ਕਹਿੰਦੇ 2016 ਤੋਂ ਲੈ ਕੇ ਹੁਣ ਤੱਕ ਉਹ ਚੈੱਕ ਕੀਤੇ ਗਏ ਹੈਗੇ ਆ। ਜੀ ਬਿਲਕੁਲ, ਉਦੋਂ ਤੋਂ ਹੀ ਜਿਹੜੇ ਕਹਿੰਦੇ ਇਸ ਦੇ ਪ੍ਰਤੀ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀ। ਅਤੇ ਜਿਹੜੇ ਫੈਡਰਲ ਜੱਜ ਆ ਮਨਹੈਟਨ ਦੇ, ਉਹਨਾਂ ਨੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਹੈ ਵੀ ਇਹ ਸਾਰੇ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਜਨਤਕ ਜਿਹੜਾ ਆ ਉਹ ਕੀਤਾ ਜਾਵੇ। ਯਾਦ ਹੋਵੇਗਾ ਵੀ ਕੁਝ ਸਮਾਂ ਪਹਿਲਾਂ ਜਿਹੜਾ ਮਾਈਕਲ ਕੋਹਨ ਦੇ ਜਿਹੜੇ ਕੰਮ ਵਾਲੀ ਥਾਂ ਦੇ ਉੱਤੇ ਅਤੇ ਉਹਦੀਆਂ ਹੋਰ ਕਈ ਪ੍ਰੋਪਰਟੀ ਉੱਤੇ ਜਿਹੜੀ ਆ ਉਹ ਛਾਪੇਮਾਰੀ ਕਰਕੇ ਕਈ ਡਾਕੂਮੈਂਟਸ ਜਿਹੜੇ ਆ ਉਹ ਉਹਨਾਂ ਨੇ ਹਾਸਿਲ ਕੀਤੇ ਸੀਗੇ। ਸੋ US ਡਿਸਟ੍ਰਿਕਟ ਜੱਜ ਵਿਲੀਅਮ ਪੌਲੀ III ਉਹਨਾਂ ਨੇ ਇਹ ਜਿਹੜਾ ਆ ਉਹ ਫੈਸਲਾ ਕੱਲ੍ਹ ਜਿਹੜਾ ਸੁਣਾਇਆ ਸੀ। ਸੋ ਅੱਜ ਉਹ ਜਿਹੜੇ ਆ ਜਨਤਕ ਹੋਏ ਨੇ, ਜਿਸ ਦੇ ਵਿੱਚੋਂ ਹੀ ਇਹ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਆ ਵੀ 2017 ਦੇ ਵਿੱਚ ਹੀ ਜਿਹੜਾ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਆਲਮੋਸਟ ਜਿਹੜੀ ਖ਼ਤਮ ਹੋਣ ਤੋਂ ਬਾਅਦ 'ਚ ਹੀ ਜਿੱਦਾਂ ਹੀ ਜਿਹੜਾ ਸਵੋਰਨ ਇਨ ਕਰ ਦਿੱਤੇ ਗਏ ਸੀ ਡੋਨਲਡ ਟਰੰਪ, ਵੀ ਉਸ ਤੋਂ ਕੁਛ ਚਿਰ ਬਾਅਦ ਹੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਜਾਂਚ ਆ ਸਪੈਸ਼ਲ ਕੌਂਸਲ ਨੇ ਸ਼ੁਰੂ ਕਰ ਦਿੱਤੀ ਸੀਗੀ। ਜੀ ਜੀ, ਤੇ ਅਗਲੀ ਖਬਰ ਵੱਲ ਆਈਏ ਜਿਹੜੀ ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ $2 ਬਿਲੀਅਨ ਦੇ ਕਰੀਬ ਜਿਹੜਾ ਆ ਡੋਚਿਸ ਜਿਹੜੀ ਬੈਂਕ ਆ ਉਹ ਤੋਂ ਲੋਨ ਲਏ ਹੈਗੇ ਆ ਪਿਛਲੇ 20 ਸਾਲਾਂ ਦੇ ਵਿੱਚ। ਇਹ ਜਿਹੜੀ ਲੋਨ ਲਏ ਆ ਇਹ ਉਹਨਾਂ ਨੇ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਜਿਹੜੇ ਲਏ ਆ। ਇਹ ਨਿਊਯਾਰਕ ਟਾਈਮ ਦੀ ਰਿਪੋਰਟ ਆਈ ਹੈਗੀ ਆ। ਬਿਲਕੁਲ, ਇਹ ਰਾਸ਼ਟਰਪਤੀ ਟਰੰਪ ਆਪਣੀ ਜਿਹੜੀ ਆ ਜਾਇਦਾਦ ਦਾ ਹਮੇਸ਼ਾ ਹੀ ਵਧਾ ਚੜ੍ਹਾ ਕੇ ਜਿਹੜਾ ਉਹ ਦੱਸਦੇ ਰਹੇ ਆ। ਇਹ ਉਹਨਾਂ ਨੇ ਵਿੱਚ ਨਹੀਂ ਕਦੀ ਦੱਸਿਆ ਵੀ ਜਿਹੜੀ ਇਹ 2 ਬਿਲੀਅਨ ਦੀ ਜਾਇਦਾਦ ਆ ਉਹ ਜਿਹੜੀ ਕਰਜ਼ੇ ਵਾਲੀ ਜਿਹੜੀ ਆ ਉਹਨਾਂ ਨੇ ਜਿਹੜੀ ਇਕੱਠੀ ਕੀਤੀ ਹੋਈ ਆ। ਰਾਸ਼ਟਰਪਤੀ ਟਰੰਪ ਹੁਣ ਜਦੋਂ ਦੇ ਬਣੇ ਨੇ, ਜਦੋਂ ਦੇ ਸਹੁੰ ਚੁੱਕੀ ਆ, ਬਹੁਤ ਵਾਰੀ ਜਿਹੜੇ ਆਪਣੇ ਰਿਜ਼ੋਰਟ ਮਾਰ-ਆ-ਲਾਗੋ ਫਲੋਰੀਡਾ ਦੇ ਵਿੱਚ ਜਿਹੜੇ ਉਹ ਜਾ ਚੁੱਕੇ ਆ, ਜਿਸ ਕਰਕੇ ਸਰਕਾਰ ਦੇ ਉੱਤੇ ਕਾਫੀ ਕਹਿੰਦੇ ਬੋਝ ਵੀ ਜਿਹੜਾ ਉਹ ਪੈ ਰਿਹਾ ਆ। ਅਤੇ ਉਹ ਖੁਦ ਜਾ ਕੇ ਉੱਥੇ ਰਹਿੰਦੇ ਨੇ ਅਤੇ ਬਾਅਦ ਦੇ ਵਿੱਚ ਮਾਰ-ਆ-ਲਾਗੋ ਵਾਲੇ, ਕਿਉਂਕਿ ਉੱਥੇ ਹੁਣ ਜਦੋਂ ਬਾਕੀਆਂ ਨੇ ਵੀ ਰਹਿਣਾ ਆ ਅਤੇ ਉਹ ਖਰਚਾ ਵੀ ਜਿਹੜਾ ਆ ਉਹ ਫਿਰ ਸਰਕਾਰ ਤੋਂ ਜਿਹੜਾ ਕਿਤੇ ਨਾ ਕਿਤੇ ਉਹ ਮਾਰ-ਆ-ਲਾਗੋ ਵਾਲੇ ਲੈਂਦੇ ਨੇ। ਸੋ ਇਹ ਹੁਣ $2 ਬਿਲੀਅਨ ਦੇ ਬਾਰੇ ਜਿਹੜਾ ਇਹ ਨਵਾਂ ਜਿਹੜਾ ਪਤਾ, ਜਿੱਦਾਂ ਤੁਸੀਂ ਦੱਸਿਆ, ਨਿਊਯਾਰਕ ਟਾਈਮਜ਼ ਨੇ ਇੱਕ ਨਵਾਂ ਖੁਲਾਸਾ ਜਿਹੜਾ ਆ ਉਹ ਕੀਤਾ ਆ। ਅਤੇ ਜਿਹੜੀ ਟਾਈਮਜ਼ ਮੈਗਜ਼ੀਨ ਹੈਗੀ ਉਹਨਾਂ ਨੇ ਵੀ ਕਹਿੰਦੇ ਇਸ ਬੈਂਕ ਦੇ ਜਿਹੜੇ 20 ਪੁਰਾਣੇ ਅਤੇ ਸਾਬਕਾ ਜਿਹੜੇ ਐਗਜ਼ੀਕਿਊਟਿਵ ਦੇ ਬੋਰਡ ਮੈਂਬਰਸ ਆ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਕੀਤੀ ਸੀਗੀ। ਅਤੇ ਉਦੋਂ ਹੀ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਜਰਮਨ ਬੈਂਕ ਤੋਂ ਵੱਖ-ਵੱਖ ਜਿਹੜੇ ਲੋਨਸ ਆ ਉਹ ਲਏ ਹੋਏ ਨੇ। ਜੀ ਬਿਲਕੁਲ, ਸੋ ਜਰਮਨ ਬੈਂਕ ਦਾ ਕਹਿੰਦੇ ਰਿਲੇਸ਼ਨਸ਼ਿਪ ਟਰੰਪ ਦੇ ਨਾਲ ਬਹੁਤ ਪੁਰਾਣਾ ਹੈਗਾ ਆ। ਸੋ ਜਿਹੜੇ ਲੋਨ ਲਏ ਆ ਉਹਨਾਂ ਨੇ ਆਪਣੀਆਂ ਬਿਲਡਿੰਗਸ ਅਤੇ ਬੈਂਕਿੰਗ ਬਿਜ਼ਨਸ ਦੇ ਲਈ ਜਿਹੜਾ ਹੈਗਾ ਸਕਾਈ ਸਕ੍ਰੈਪਰਸ ਬਣਾਉਣ ਦੇ ਲਈ, ਹਾਈ ਐਂਡ ਪ੍ਰੋਪਰਟੀਆਂ ਬਣਾਉਣ ਦੇ ਲਈ ਯੂਜ਼ ਕੀਤੇ ਹੈਗੇ ਆ। ਡੋਚਿਸ ਬੈਂਕ ਨੇ ਕਿਸੇ ਤਰ੍ਹਾਂ ਦਾ ਵੀ ਕਮੈਂਟ ਕਰਨ ਤੋਂ ਨਾ ਕਰ ਦਿੱਤੀ ਹੈ। ਜਿਹੜੀ ਟਾਈਮਜ਼ ਦੀ ਰਿਪੋਰਟ ਆਈ ਹੈਗੀ ਆ, ਇਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਰਿਲੇਸ਼ਨਸ਼ਿਪ ਡਚਿਸ ਬੈਂਕ ਦੇ ਨਾਲ ਹੈਗਾ ਆ, ਇਹ ਕਾਫੀ ਰਡਾਰ ਦੇ ਥੱਲੇ ਸੀ ਯੂਨਾਈਟਿਡ ਸਟੇਟਸ ਦੇ ਵਿੱਚ। ਇਹ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਆਫਿਸ ਅਤੇ ਜਿਹੜੇ ਕਹਿੰਦੇ ਡੈਮੋਕ੍ਰੈਟਿਕ ਕੰਟਰੋਲ ਇੰਟੈਲੀਜੈਂਸ ਕਮੇਟੀ ਆ ਅਤੇ ਫਾਈਨੈਂਸ਼ੀਅਲ ਸਰਵਿਸ ਕਮੇਟੀ ਆ ਕਾਂਗਰਸ ਦੇ ਵਿੱਚ, ਉਹ ਕਾਫੀ ਲੰਮੇ ਸਮੇਂ ਤੋਂ ਇਹ ਜਿਹੜੇ ਰੈਕਰਡਸ ਆ ਇਹ ਦੇਖ ਰਹੀ ਸੀ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਕਿੱਥੇ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹੇਗਾ। ਜੀ
अकड़ से बोले हमको भी एक मौका दो, मैदान जो भी होगा रूल रहेगा सेम, गेम बनाएगा गेम बनाएगा गेम बनाएगा नेम। यहाँ सिर्फ गेम से नेम बनेगा। Vivo IPL begins 23rd March, streaming live on Hotstar. Subscribe now. ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500, 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬ੍ਰੈਕਸਿਟ ਨੂੰ ਲੈ ਕੇ ਜਿਹੜਾ ਆ ਅਜੇ ਵੀ UK ਦੇ ਵਿੱਚ ਕਿਸੇ ਜਿਹੜੇ ਕਹਿ ਲਓ ਵੀ ਨਤੀਜੇ ਦੇ ਉੱਤੇ ਨਹੀਂ ਪਹੁੰਚ ਲਿਆ ਗਿਆ। ਕੋਈ ਫੈਸਲਾ ਕੁਨ ਜਿਹੜਾ ਆ ਉਹ ਨਹੀਂ ਹੋਇਆ ਫੈਸਲਾ ਅਜੇ ਵੀ। ਅਤੇ ਜਿਹੜੇ ਥਰੀਸਾ ਮੇ ਆ ਉਹ ਅਜੇ ਵੀ ਕਹਿ ਰਹੇ ਆ ਵੀ ਆਪਾਂ ਨੂੰ ਥੋੜ੍ਹੀ ਬਹੁਤੀ ਐਕਸਟੈਂਸ਼ਨ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਆ। ਹੁਣ ਜਿਹੜੇ ਕਹਿੰਦੇ ਵੀ ਇਸ ਲਾਅ ਦੇ ਅਧੀਨ ਜੋ ਉਹਨਾਂ ਦਾ ਮੌਜੂਦਾ ਲਾਅ ਚੱਲ ਰਿਹਾ ਕਾਨੂੰਨ ਆ ਉਸ ਦੇ ਮੁਤਾਬਕ UK ਯੂਰਪੀਅਨ ਸੰਘ ਨੂੰ ਜਿਹੜਾ ਅਗਲੇ 10 ਦਿਨਾਂ ਬਾਅਦ ਜਿਹੜਾ ਉਹ ਛੱਡ ਜਾਵੇਗਾ, ਚਾਹੇ ਉਹਨਾਂ ਦੀ ਕੋਈ ਡੀਲ ਬਣੀ ਆ ਚਾਹੇ ਕੋਈ ਨਹੀਂ ਬਣੀ। ਵਿਦ ਔਰ ਵਿਦਾਊਟ ਏ ਡੀਲ ਉਹ 10 ਦਿਨਾਂ ਦੇ ਵਿੱਚ ਯੂਰਪੀਅਨ ਸੰਘ ਨੂੰ ਜਿਹੜਾ ਉਹ ਛੱਡ ਰਹੇ ਨੇ ਜਿਹੜੇ 29 ਮਾਰਚ ਨੂੰ। ਅਤੇ ਪ੍ਰਾਈਮ ਮਿਨਿਸਟਰ ਥਰੀਸਾ ਮੇ ਉਹ ਚਾਹੁੰਦੀ ਆ ਵੀ ਐਟਲੀਸਟ ਜਿਹੜੀ ਆ ਥੋੜ੍ਹੇ ਚਿਰ ਦੀ ਜਿਹੜੀ ਐਕਸਟੈਂਸ਼ਨ ਆ ਉਹ ਹੋ ਜਾਵੇ ਤਾਂ ਜੋ ਪਾਰਲੀਮੈਂਟ ਦੇ ਵਿੱਚ ਜਿਹੜਾ ਜ਼ਰੂਰੀ ਇੱਕ ਲੈਜਿਸਲੇਸ਼ਨ ਆ ਕੋਈ ਕਾਨੂੰਨ ਆ ਉਸ ਨੂੰ ਪਾਸ ਕਰਾ ਸਕਣ ਤਾਂ ਜੋ ਜਿਹੜੀ ਕੋਈ ਡੀਲ ਜਿਹੜੀ ਉਹ ਬਣ ਸਕੇ। ਅਤੇ ਪਰ ਉਹ ਤਾਂ ਹੀ ਜਿਹੜਾ ਹੋ ਸਕੂਗਾ ਜੇ ਉਹਨਾਂ ਦੇ ਜਿਹੜੇ MP ਮੈਂਬਰ ਪਾਰਲੀਮੈਂਟ ਆ ਉਹ ਉਹਨਾਂ ਦਾ ਜਿਹੜਾ ਇਸ ਵਿਡਰਾਅਲ ਡੀਲ ਦੇ ਵਿੱਚ ਸਾਥ ਦੇਣਗੇ। ਹੁਣ ਜਿਹੜੇ ਬ੍ਰੈਕਸਿਟ ਚਾਹੁੰਦੇ ਨੇ ਉਹ ਕਹਿੰਦੇ ਆ ਵੀ ਇਸ ਡੀਲ ਤੋਂ ਹੁਣ ਪਿੱਛੇ ਜਿਹੜਾ ਉਹ ਨਹੀਂ ਹਟਿਆ ਜਾ ਸਕਦਾ, ਵੀ ਅਸੀਂ ਤਾਂ ਜਿਹੜਾ ਆ ਬ੍ਰਿਟੇਨ ਜਿਹੜਾ ਆ ਉਹ ਬਾਹਰ ਜਾਵੇਗਾ ਹੀ ਜਾਵੇਗਾ ਯੂਰਪੀਅਨ ਸੰਘ 'ਚੋਂ। ਤਾਂ ਇਹ ਆਪੋਜੀਸ਼ਨ ਵਾਲੇ ਕਿਤੇ ਨਾ ਕਿਤੇ ਅਜੇ ਵੀ ਜਿਹੜੇ ਕੋਈ ਵਧੀਆ ਡੀਲ ਨਾ ਹੋਣ ਦੇ ਕਰਕੇ ਯੂਰਪੀਅਨ ਸੰਘ ਦੇ ਨਾਲ ਉਹ ਇਸ ਸਮਝੌਤੇ ਦੇ ਉੱਤੇ ਕਾਨੂੰਨ ਨੂੰ ਜਿਹੜਾ ਆ ਬ੍ਰਿਟੇਨ ਦੇ ਵਿੱਚ ਜਿਹੜਾ ਉਹ ਪਾਸ ਨਹੀਂ ਕਰ ਰਹੇ। ਅਤੇ ਵਿੱਚ ਕਈ ਅਜਿਹੇ ਲੋਕ ਵੀ ਹੈਗੇ ਨੇ ਜਿਹੜੇ ਅਜੇ ਵੀ ਬ੍ਰੈਕਸਿਟ ਦੇ ਵਿਰੋਧ ਦੇ ਵਿੱਚ ਆ। ਉਹ ਵੀ ਕਹਿੰਦੇ ਆ ਵੀ ਇੱਕ ਦੂਜਾ ਰੈਫਰੈਂਡਮ ਕਰਾਉਣਾ ਚਾਹੀਦਾ ਆ ਤਾਂ ਜੋ ਇਹ ਕਨਫਰਮ ਕੀਤਾ ਜਾ ਸਕੇ, ਦੁਬਾਰਾ ਪੱਕਿਆ ਕੀਤਾ ਜਾ ਸਕੇ ਵੀ ਵਾਕਿਆ ਹੀ ਲੋਕ ਬ੍ਰਿਟੇਨ ਨੂੰ ਜਿਹੜਾ ਯੂਰਪੀਅਨ ਸੰਘ ਤੋਂ ਬਾਹਰ ਦੇਖਣਾ ਚਾਹੁੰਦੇ ਨੇ ਜਾਂ ਨਹੀਂ। ਅਤੇ ਹੁਣ ਜਿਹੜੀ ਸਮੱਸਿਆ ਵੀ ਹੈਗੀ ਆ ਹਰਜੋਤ ਸਿੰਘ ਜੀ ਵੀ ਜਿਹੜੇ ਯੂਰਪੀਅਨ ਸੰਘ ਦੇ ਬਾਕੀ 27 ਮੈਂਬਰ ਸਟੇਟਸ ਹੈਗੇ ਆ ਅਤੇ ਉਹਨਾਂ ਵੱਲੋਂ ਵੀ ਜਿਹੜੀ ਆ ਮਨਜ਼ੂਰੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚਾਹੀਦੀ ਹੋਵੇਗੀ। 2 ਸਾਲਾਂ ਦੇ ਵਿੱਚ ਕੋਈ ਡੀਲ ਜਿਹੜੀ ਬਣ ਨਹੀਂ ਸਕੀ, ਕੀ ਸ਼ਾਰਟ ਐਕਸਟੈਂਸ਼ਨ ਦੇ ਨਾਲ ਕੋਈ ਡੀਲ ਬਣ ਸਕੇਗੀ ਜਾਂ ਨਹੀਂ, ਇਹ ਜਿਹੜਾ ਆ ਵੱਡਾ ਇੱਕ ਸਵਾਲ ਹੈਗਾ ਜੀ। ਬਿਲਕੁਲ। ਸੋ ਜਿਹੜੇ ਥਰੀਸਾ ਮੇ ਆ ਪ੍ਰਾਈਮ ਮਿਨਿਸਟਰ UK ਦੀ ਉਹ ਟਰਾਈ ਕਰ ਰਹੀ ਆ ਵੀ ਜੇ ਸਾਨੂੰ ਇੱਕ ਸਾਲ ਦੀ ਜਿਹੜੀ ਆ ਐਕਸਟੈਂਸ਼ਨ ਮਿਲ ਜਾਵੇ। ਪਰ ਜਿਹੜੇ ਸਪੀਕਰ ਜੌਨ ਵਰਕੋ ਆ ਉਹਨਾਂ ਨੇ ਜਿਹੜਾ ਇਹ ਸਾਰਾ ਟਾਰਪੀਡੋ ਕਰ ਦਿੱਤਾ। ਉਹਨਾਂ ਨੇ ਬਲੌਕ ਕੀਤਾ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਥਰਡ ਜਿਹੜੀ ਉਹਦੇ 'ਤੇ ਵੋਟਿੰਗ ਹੋਣੀ ਆ ਉਹ ਅਲਾਓ ਨਹੀਂ ਕੀਤੀ ਜਾਊਗੀ। ਉਹਨਾਂ ਨੇ ਤਾਂ ਕਿਹਾ ਆ ਕਿਉਂਕਿ ਕਹਿੰਦੇ ਵੀ ਜਿਹੜੀ ਤੁਸੀਂ ਪਹਿਲਾਂ ਪੇਸ਼ ਕੀਤਾ ਸੀ ਲੈਜਿਸਲੇਸ਼ਨ ਅਤੇ ਹੁਣ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਸੋ ਟਾਰਪੀਡੋ 'ਤੇ ਉਹਨਾਂ ਨੇ ਕੀ ਕਰਨਾ ਸੀ। ਸੋ ਇਹਨਾਂ ਦੇ ਵੱਲੋਂ ਹੀ ਜਿਹੜਾ ਹਾਲ ਦੀ ਘੜੀ ਕੋਈ ਉਹਨਾਂ ਦੇ ਪੱਕੇ ਜਿਹੜੇ ਆ ਉਹ ਬੰਦੇ ਜਿਹੜੇ ਆ ਉਹ ਉਹਨਾਂ ਦੇ ਨਾਲ ਹੀ ਨਹੀਂ ਜੁੜ ਰਹੇ, ਜਿਸ ਦੇ ਕਰਕੇ ਉੱਥੇ ਸਰਕਾਰ ਵੀ ਬਦਲੀ, ਰੈਫਰੈਂਡਮ ਵੀ ਜਿਹੜਾ ਹੋਇਆ ਅਤੇ ਹੁਣ ਉਹੀ ਜਿਹੜੇ ਕਿਤੇ ਨਾ ਕਿਤੇ ਲੋਕ ਚਾਹੁੰਦੇ ਨੇ ਵੀ ਨਹੀਂ ਯੂਰਪੀਅਨ ਸੰਘ ਦੇ ਵਿੱਚ ਰਹਿਣ 'ਚ ਹੀ ਉਹ ਭਲਾਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਰਹਿ ਚੁੱਕੇ ਜਿਹੜੇ ਸਪੀਕਰ ਹੈਗੇ ਪੌਲ ਰਾਇਨ ਉਹ ਕਹਿੰਦੇ ਵੀ ਫੌਕਸ ਕਾਰਪੋਰੇਸ਼ਨ ਜਿਹੜੀ ਕਿ ਫੌਕਸ ਨਿਊਜ਼ ਦੀ ਪੇਰੈਂਟ ਕੰਪਨੀ ਆ ਉਹਨੂੰ ਜੁਆਇਨ ਕਰਨ ਜਾ ਰਹੇ ਆ ਐਜ਼ ਏ ਡਾਇਰੈਕਟਰ। ਸੋ ਉਹਨਾਂ ਦੀ ਜੋਬ ਜਿਹੜੀ SEC ਫਾਈਲਿੰਗ ਆ ਉਹਦੇ ਮੁਤਾਬਕ ਜਿਹੜਾ ਬੋਰਡ ਮੈਂਬਰ ਆ ਉਹਨੂੰ $3 ਲੱਖ ਦੇ ਕਰੀਬ ਜਿਹੜੀ ਸੈਲਰੀ ਹੋਏਗੀ ਜੀ। ਅਗਲੀ ਜਿਹੜੀ ਖਬਰ ਆ ਗੱਲ ਕਰਦੇ ਆ ਨਿਊਜ਼ੀਲੈਂਡ ਤੋਂ ਜਿਹੜੀ ਉਹ ਆ ਰਹੀ ਆ। ਨਿਊਜ਼ੀਲੈਂਡ ਦੇ ਵਿੱਚ ਸਭ ਨੂੰ ਪਤਾ ਹੈ ਵੀ ਪਿਛਲੇ ਹਫ਼ਤੇ ਦੇ ਵਿੱਚ ਇੱਕ ਬਹੁਤ ਭਿਆਨਕ ਜਿਹੜਾ ਅੱਤਵਾਦੀ ਹਮਲਾ ਜਿਹੜਾ ਹੋਇਆ ਸੀ, ਇੱਕ ਚਿੱਟੇ ਮੂਲ ਦੇ ਅੱਤਵਾਦੀ ਦੇ ਦੁਆਰਾ ਉੱਥੇ 2 ਮਸਜਿਦਾਂ ਦੇ ਵਿੱਚ ਗੋਲੀਆਂ ਚਲਾ ਕੇ 50 ਲੋਕਾਂ ਨੂੰ ਜਿਹੜਾ ਉੱਥੇ ਮਾਰ ਦਿੱਤਾ ਗਿਆ ਸੀ। ਕੱਲ੍ਹ ਜਿਹੜੀ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਆ ਉਹਨਾਂ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਸੰਬੋਧਨ ਜਿਹੜਾ ਉਹ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਮੈਂ ਉਸ ਬੰਦੇ ਦਾ ਜਿਹੜਾ ਆ ਉਹ ਨਾਮ ਹੀ ਨਹੀਂ ਲਊਂਗੀ ਜਿਸ ਨੇ ਇਹ ਘਿਨਾਉਣਾ ਕੰਮ ਕੀਤਾ ਹੈ, ਕਿਉਂਕਿ ਉਹਨਾਂ ਨੇ ਕਿਹਾ ਵੀ ਉਹ ਬੰਦਾ ਚਾਹੁੰਦਾ ਸੀ ਕਿਤੇ ਨਾ ਕਿਤੇ ਵੀ ਉਸ ਦਾ ਨਾਮ ਸਾਰੇ ਪਾਸੇ ਜਿਹੜਾ ਹੋਵੇ ਅਤੇ ਉਸ ਨੂੰ ਵੈਲੀਡਿਟੀ, ਉਸ ਦੇ ਕੰਮ ਨੂੰ ਵੈਲੀਡਿਟੀ ਮਿਲੇ। ਸੋ ਇਸ ਲਈ ਕਹਿੰਦੇ ਆ ਵੀ ਉਸ 28 ਸਾਲਾ ਇੱਕ ਹਿਸਾਬ ਦੇ ਨਾਲ ਜਿਹੜਾ ਆਸਟ੍ਰੇਲੀਅਨ ਆ ਉਸ ਦਾ ਨਾਮ ਜਿਹੜਾ ਉਹਨਾਂ ਨੇ ਨਹੀਂ ਲੈਣਾ ਹੈਗਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਉਹ ਵੀ ਅਗਲੇ 10 ਦਿਨਾਂ ਦੇ ਵਿੱਚ ਜਿਹੜਾ ਉੱਥੇ ਗਨ ਰਿਫੋਰਮ
ਲਾਜ਼ ਜਿਹੜੇ ਆ ਉਹ ਜਿਹੜੇ ਆਉਣਗੇ, ਗਨ ਲਾਜ਼ ਜਿਹੜੇ ਉੱਥੇ ਉਹ ਚੇਂਜ ਹੋਣ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਉਹ ਟੈਰਰਿਸਟ ਸੀਗਾ, ਉਹ ਕ੍ਰਿਮੀਨਲ ਸੀਗਾ, ਉਹ ਐਕਸਟ੍ਰੀਮਿਸਟ ਆ, ਤੇ ਪਰ ਜਦ ਵੀ ਮੈਂ ਉਸ ਦੇ ਬਾਰੇ ਬੋਲੂੰਗੀ ਉਸ ਦਾ ਨਾਮ ਜਿਹੜਾ ਹੈ ਉਹ ਮੈਂ ਨਹੀਂ ਲਊਂਗੀ। ਤੇ ਕਹਿੰਦੇ ਜਦ ਉਸਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਤੇ ਅਸਲਾਮ ਅਲੈਕਮ ਕਹਿ ਕੇ ਜਿਹੜੇ ਆ ਉਹ ਬੋਲ ਕੇ ਉਸ ਦੀ ਸ਼ੁਰੂਆਤ ਕੀਤੀ, ਜਿਸ ਦਾ ਉਹਨੇ ਬਾਅਦ ਦੇ ਵਿੱਚ ਅੰਗਰੇਜ਼ੀ 'ਚ ਮਤਲਬ ਵੀ ਜਿਹੜਾ ਉਹ ਦੱਸਿਆ। ਸੋ ਕ੍ਰਾਈਸਟ ਚਰਚ ਦੇ ਵਿੱਚ ਇਸ ਘਟਨਾ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਸਾਰੇ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਦਾ ਮਾਤਮ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਛਾਇਆ ਹੋਇਆ ਸੀਗਾ ਵੀ 30 ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਬੰਦੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਿਹੜਾ ਆ 50 ਲੋਕਾਂ ਨੂੰ ਜਿਹੜਾ ਉੱਥੇ ਮਾਰ ਦਿੱਤਾ। ਅਜੇ ਵੀ ਕਈ ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਉਹ ਜ਼ੇਰੇ ਇਲਾਜ ਹੈਗੇ ਨੇ। 74 ਪੇਜਾਂ ਦਾ ਉਸ ਬੰਦੇ ਨੇ ਮੈਨੀਫੈਸਟੋ ਵੀ ਜਿਹੜਾ ਆ ਉਹ ਜਾਰੀ ਕੀਤਾ ਸੀ। ਉਸਨੇ ਉਹ ਜਿਹੜੀ ਗੋਲੀਬਾਰੀ ਆ ਉਹ ਲਾਈਵ ਵੀਡੀਓ ਜਿਹੜੀ ਆ ਉਹ ਉਸ ਟਾਈਮ ਦੇ ਉੱਤੇ ਨਾਲ ਜਿਹੜੀ ਉਸਨੇ ਚਲਾਈ। ਅਤੇ ਇੱਕ ਜਿਹੜਾ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ, ਰਾਸ਼ਿਦ ਨਾਂ ਦਾ ਜਿਹੜਾ ਉੱਥੇ ਬੰਦਾ ਆ ਜਿਸ ਦੇ ਕਿ ਆਪਣੇ ਮੁੰਡੇ ਦਾ ਵਿਆਹ ਵੀ ਸੀ, ਉਸਨੇ ਇਸ ਹਮਲਾਵਰ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਉਸ ਨੂੰ ਜਿਹੜਾ ਇੱਕ ਨੈਸ਼ਨਲ ਅਵਾਰਡ ਪੋਸਟ ਹਿਊਮਸ ਜਿਹੜਾ ਆ ਮਰਨ ਉਪਰੰਤ ਜਿਹੜਾ ਆ ਉਹ ਦਿੱਤਾ ਜਾ ਰਿਹਾ ਹੈਗਾ ਆ। ਸੋ ਇਹ ਜਿਹੜਾ ਉੱਥੇ ਕਈ ਜਿਹੜੀਆਂ ਚੀਜ਼ਾਂ ਇਸ ਟਾਈਮ ਨਿਕਲ ਕੇ ਆ ਰਹੀਆਂ ਆ। ਤੇ ਇਸ ਟਾਈਮ ਇਹ ਵੀ ਹੈ ਹਰਜੋਤ ਸਿੰਘ ਜੀ ਵੀ ਉੱਥੇ ਪੋਸਟਮਾਰਟਮ ਜਿਹੜੇ ਹੋ ਰਹੇ ਨੇ, ਸਾਰੇ ਜਿਹੜੇ ਮਾਰੇ ਗਏ ਨੇ। ਤੇ ਜਿਹੜਾ ਮੁਸਲਿਮ ਧਰਮ ਦੇ ਵਿੱਚ ਜਲਦੀ ਨਹਾ ਕੇ ਦਫਨਾਉਣ ਦੀ ਜਿਹੜੀ ਇੱਕ ਉਹਨਾਂ ਦਾ ਰਵਾਇਤ ਹੈਗੀ ਆ, ਉਸ ਦੇ ਵਿੱਚ ਕਿਤੇ ਨਾ ਕਿਤੇ ਇਸ ਦੇ ਕਰਕੇ ਹੁਣ ਸਰਕਾਰੀ ਕੰਮ ਦੇ ਕਰਕੇ ਵਿਘਨ ਵੀ ਜਿਹੜਾ ਪੈ ਰਿਹਾ। ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜਿਹੜੇ ਚਹੇਤੇ ਆ ਆਲਰੇਡੀ ਉਹਨਾਂ ਦੇ ਕੋਲੋਂ ਖੋਹ ਲਏ ਗਏ ਨੇ ਇਸ ਚਿੱਟੇ ਅੱਤਵਾਦੀ ਦੇ ਦੁਆਰਾ, ਤਾਂ ਉਸ ਵਿੱਚ ਉਹਨਾਂ ਨੂੰ ਹੋਰ ਵੀ ਜ਼ਿਆਦਾ ਕਹਿ ਲਓ ਵੀ ਵਿਰਲਾਪ ਵਿਯੋਗ ਜਿਹੜਾ ਉਹ ਉਹਨਾਂ ਨੂੰ ਸਹਿਣਾ ਪੈ ਰਿਹਾ ਆ। ਅਜੇ ਤੱਕ ਕਹਿੰਦੇ 50 ਦੇ ਵਿੱਚੋਂ 5-7 ਜਿਹੜੀਆਂ ਬਾਡੀਜ਼ ਹੀ ਜਿਹੜੀਆਂ ਆ ਉਹਨਾਂ ਪਰਿਵਾਰਾਂ ਨੂੰ ਪੋਸਟਮਾਰਟਮ ਤੋਂ ਬਾਅਦ 'ਚ ਦੇ ਸਕੇ ਨੇ। ਤੇ ਕਹਿੰਦੇ ਵੀ ਉਸੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਰਾਸ਼ਿਦ ਦੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਉਹ ਫੋਨ ਦੇ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰ ਉਸ ਮੁੰਡੇ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਹੁਣ ਉਹਨਾਂ ਦੀ ਜਿਹੜੀ ਮੌਤ ਦੀ ਉਸ ਜਿਹੜਾ ਆ ਉਪਯੋਗ ਦੀ ਜਿਹੜੀਆਂ ਗੱਲਾਂ ਆ ਉਹਨਾਂ ਦੀਆਂ ਉੱਥੇ ਉਹ ਚੱਲ ਰਹੀਆਂ ਆ ਵੀ ਕਈ ਜਿਹੜਾ ਭਾਣਾ ਆ ਉਹ ਵਾਪਰ ਗਿਆ। ਸੋ ਬਿਲਕੁਲ ਇਕੱਲੇ ਉੱਥੇ ਦੇ ਪ੍ਰਾਈਮ ਮਿਨਿਸਟਰ ਨਹੀਂ, ਪੂਰੇ ਨਿਊਜ਼ੀਲੈਂਡ ਦੇ ਲੋਕ ਜਿਹੜੇ ਆ ਉਹ ਮੁਸਲਮਾਨ ਭਾਈਚਾਰੇ ਦੇ ਹੱਕ ਦੇ ਵਿੱਚ ਆਏ ਆ। ਆਸਟ੍ਰੇਲੀਅਨ ਸੈਨੇਟਰ ਜਿਹੜਾ ਫਰੇਜ਼ਰ ਐਨਿੰਗ ਆ, ਜਿਸ ਨੇ ਜਿਹੜਾ ਆ ਇੱਕ ਬਹੁਤ ਹੀ ਪੁੱਠੀ ਸਟੇਟਮੈਂਟ ਦਿੱਤੀ ਸੀਗੀ ਵੀ ਇਹ ਮੁਸਲਮਾਨ ਕਰਕੇ ਹੀ ਜਿਹੜਾ ਇੱਦਾਂ ਦਾ ਅਟੈਕ ਹੋਇਆ ਆ, ਤੇ ਉਹਦਾ ਜਿਹੜਾ ਵਿਰੋਧ ਆ ਆਸਟ੍ਰੇਲੀਆ ਦੇ ਵਿੱਚ ਬਹੁਤ ਹੋਇਆ। ਉਹਦੇ ਕੱਲ੍ਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਆਂਡੇ ਵੀ ਮਾਰੇ ਗਏ, ਤੇ ਇੱਕ ਜਿਹੜੀ ਪਟੀਸ਼ਨ ਚੱਲ ਰਹੀ ਆ ਉਹਦੇ ਅਗੇਂਸਟ ਵੀ ਇਹਨੂੰ ਰੀਕਾਲ ਕੀਤਾ ਜਾਵੇ। 2,70,000 ਦੇ ਕਰੀਬ ਆਲਰੇਡੀ ਸਿਗਨੇਚਰ ਉਹਦੇ ਤੇ ਹੋ ਗਏ ਆ। ਜਿਹੜੇ ਮੁਲਕ ਤੋਂ ਆਪਾਂ ਆਏ ਆ, ਹੁਣ ਦੇਖੋ 35 ਸਾਲਾਂ ਬਾਅਦ ਇੰਡੀਆ ਦੀ ਜਿਹੜੀ CBI ਆ ਉਹਨਾਂ ਨੇ ਕਿਹਾ ਆ ਵੀ ਸਿੱਖਾਂ ਦਾ ਕਤਲੇਆਮ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਜਿਊਜ਼ ਦਾ ਹੋਇਆ ਸੀ, ਅਰਮੀਨੀਅਨ ਦਾ ਹੋਇਆ ਸੀ ਤੇ ਬੰਗਲਾਦੇਸ਼ ਦੇ ਵਿੱਚ ਹੋਇਆ ਸੀ। ਪਰ ਉਸ ਟਾਈਮ ਦੇ ਉੱਤੇ ਇੰਨਾ ਜਿਹੜਾ ਕਤਲ ਕੀਤਾ ਗਿਆ ਤੇ ਪੂਰੇ ਲੋਕ ਵੀ ਜਿਹੜੇ ਆ ਗਵਰਨਮੈਂਟ ਦੇ ਹੱਕ ਦੇ ਵਿੱਚ ਸੀ, ਇਕੱਲੇ ਹੱਕ ਦੇ ਵਿੱਚ ਨਹੀਂ ਸੀ ਬਲਕਿ ਜਿਹੜੇ ਉਹ ਪੋਲੀਟੀਸ਼ੀਅਨ ਸੀ ਉਹਨਾਂ ਨੂੰ ਮੈਜੋਰਟੀ ਦੇ ਨਾਲ ਉਸ ਟਾਈਮ ਦੇ ਉੱਤੇ ਉੱਥੇ ਦੇ ਜਿਹੜੇ ਲੋਕਾਂ ਨੇ ਜਿਤਾਇਆ ਜਿਹੜੇ ਕਾਤਲ ਸੀਗੇ ਸਿੱਖਾਂ ਦੇ। ਸੋ ਇਹ ਫਰਕ ਆ ਜਿੱਥੋਂ ਆਪਾਂ ਆਏ ਆ ਤੇ ਜਿਹੜੇ ਬਾਹਰਲੇ ਮੁਲਕ ਆ ਜਿੱਥੇ ਆਪਾਂ ਰਹਿ ਰਹੇ ਆ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਆ ਹਰਜੋਤ ਸਿੰਘ ਜੀ, ਇੱਕ ਖੂਬਸੂਰਤ ਜੀ ਥਾਂ ਹੈਗੀ ਆ ਲੇਕ ਐਲਸੀਨੋਰ। ਉੱਥੇ ਇਸ ਬਾਰੇ ਕੀ ਹੋਇਆ ਵੀ ਬਹੁਤ ਸੋਹਣਾ ਮੌਸਮ ਹੋਣ ਕਰਕੇ ਮੀਂਹ ਵੀ ਜਿਹੜੇ ਸੋਹਣੇ ਪਏ ਨੇ, ਉਸ ਤੋਂ ਬਾਅਦ ਦੇ ਵਿੱਚ ਧੁੱਪ ਵੀ ਸੋਹਣੀ ਲੱਗੀ ਆ, ਉਹਦੇ ਕਰਕੇ ਜਿਹੜਾ ਇੱਕ ਬਲੂਮ ਉੱਥੇ ਆਇਆ ਵੀ ਬਹੁਤ ਜ਼ਿਆਦਾ ਜਿਹੜੇ ਫੁੱਲ ਆ ਉੱਥੇ ਖਿੜੇ ਹੋਏ ਨੇ। ਉਹਦੇ ਕਰਕੇ ਕੀ ਹੋਇਆ ਵੀ ਜਿਹੜੇ ਸੈਲਾਨੀ ਆ ਉਹ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਤਾਂਤਾ ਲਾ ਕੇ ਜਿਹੜਾ ਲੇਕ ਐਲਸੀਨੋਰ ਦੇ ਵਿੱਚ ਉੱਥੇ ਪਹੁੰਚੇ ਹੋਏ ਆ। 1888 ਦੀ ਇਹ ਜਿਹੜੀ ਬਣਾਈ ਹੋਈ ਜਿਹੜੀ ਸਿਟੀ ਆ, ਰਿਵਰ ਸਾਈਡ ਕਾਊਂਟੀ ਕੈਲੀਫੋਰਨੀਆ ਦੇ ਵਿੱਚ ਇਹ ਪੈਂਦੀ ਆ ਤੇ 66,000 ਦੀ ਉਹਨਾਂ ਦੀ ਕੁੱਲ ਜਿਹੜੀ ਆਬਾਦੀ ਜਿਹੜੀ ਉਹ ਦੱਸੀ ਜਾਂਦੀ ਆ। ਤੇ ਕਹਿੰਦੇ 50,000 ਤੋਂ ਵੱਧ ਜਿਹੜੇ ਸੈਲਾਨੀ ਆ ਪਿਛਲੇ ਕੁਛ ਦਿਨਾਂ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਘੱਟ ਦੇਖਿਆ ਜਾਂਦਾ ਰੇਅਰ ਬਲੂਮ ਆ ਉੱਥੇ ਜਿਹੜਾ ਦੇਖਣ ਦੇ ਲਈ ਪਹੁੰਚੇ ਲੋਕ ਜਿਹੜੇ ਆ ਸੈਲਾਨੀਆਂ ਨੇ। ਕਹਿੰਦੇ ਆ ਵੀ ਜਿਹੜੇ ਉੱਥੇ ਦੇ ਸ਼ਹਿਰ ਦੇ ਨਿਵਾਸੀ ਉਹ ਬੜੇ ਅੱਕ ਗਏ, ਤੰਗ ਆ ਗਏ ਤੇ ਉਹਨਾਂ ਨੇ ਹਾਰ ਕੇ
ਇਹ ਆਪਣਾ ਜਿਹੜਾ ਆ ਉਹ ਬੰਦ ਹੀ ਜਿਹੜਾ ਕਰ ਦਿੱਤਾ। ਕਹਿੰਦੇ ਸ਼ੁਰੂਆਤ ਦੇ ਵਿੱਚ ਜਦੋਂ ਸੈਲਾਨੀ ਆ ਰਹੇ ਸੀ ਤਾਂ ਉਦੋਂ ਜਿਹੜੇ ਉਹਨਾਂ ਦੇ ਲੇਕ ਐਲਸੀਨੋਰ ਦੇ ਨਿਵਾਸੀ ਉਹ ਖੁਸ਼ ਵੀ ਜਿਹੜੇ ਸੀਗੇ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਭਾਈ ਇਹ ਤਾਂ ਲਾਈਨਾਂ ਦੀਆਂ ਲਾਈਨਾਂ ਹੀ ਜਿਹੜੀਆਂ ਇੰਨੀਆਂ ਜ਼ਿਆਦੀਆਂ ਲੱਗ ਗਈਆਂ ਆ ਵੀ ਸਾਡਾ ਬੁਰਾ ਹਾਲ ਹੋਇਆ ਆ। ਅਤੇ ਉੱਥੋਂ ਦੇ ਜਿਹੜੇ ਕੌਂਸਲ ਮੈਂਬਰ ਵੀ ਸੀਗੇ, ਮੇਅਰ ਵੀ ਜਿਹੜੇ ਸੀਗੇ ਉਸ ਸ਼ਹਿਰ ਦੇ, ਉਹ ਕਹਿੰਦੇ ਵੀ ਅਸੀਂ ਜਿੰਨਾ ਵੀ ਸਟਾਫ ਸੀ ਸਾਰਿਆਂ ਨੂੰ ਛੁੱਟੀ ਤੋਂ ਸੱਦ ਕੇ ਵਾਪਸ ਬੁਲਾਇਆ ਆ, ਸਾਰੇ ਜਾਣੇ ਟ੍ਰੈਫਿਕ ਕੰਟਰੋਲ ਕਰਨ 'ਚ ਲੱਗੇ ਹੋਏ ਆ, ਇਹਨਾਂ ਸੈਲਾਨੀਆਂ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਆ, ਪਰ ਸਾਡੇ ਵੱਸੋਂ ਜਿਹੜਾ ਉਹ ਬਾਹਰ ਹੋਇਆ ਪਿਆ ਆ। ਉੱਥੇ ਲੰਬੀਆਂ ਲੰਬੀਆਂ ਲਾਈਨਾਂ ਉਸ ਫਲਾਵਰਸ ਦੇ ਨਾਲ ਫੋਟੋਆਂ ਖਿਚਾਉਣ ਦੇ ਕਰਕੇ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਕਈ ਵਾਰੀ ਸੈਲਾਨੀ ਥਾਂ ਹੋਣਾ ਵੀ ਉੱਥੋਂ ਦੇ ਲਈ ਸ਼ਰਾਪ ਬਣ ਜਾਂਦਾ ਆ। ਸੋ ਪੂਰੀਆਂ ਪਹਾੜੀਆਂ ਕਹਿੰਦੇ ਵੀ ਫੁੱਲਾਂ ਦੇ ਨਾਲ ਜਿਹੜੀਆਂ ਪੂਰੀਆਂ ਪੌਪੀ ਫੀਲਡਸ ਜਿਹੜੀਆਂ ਕਹੀਆਂ ਜਾਂਦੀਆਂ, ਸੋ ਇਹ ਕਿਤੇ ਡੋਡਿਆਂ ਵਾਲੀ ਨਾ ਹੋਣ। ਨਹੀਂ ਉਹ ਦੂਜੀਆਂ ਹੀ ਆ ਜੀ। ਤੇ ਲੇਕ ਐਲਸੀਨੋਰ ਦੇ ਮੇਅਰ ਜਿਹੜੇ ਸਟੀਵ ਮੋਨਸ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਆ। ਸਾਡਾ ਇੱਕ ਇੰਪਲਾਈ ਕਹਿੰਦੇ ਹਿੱਟ ਐਂਡ ਰਨ ਦੇ ਵਿੱਚ ਜਿਹੜਾ ਐਕਸੀਡੈਂਟ ਦੇ ਵਿੱਚ ਫੱਟੜ ਹੋ ਗਿਆ, ਤੇ ਇੱਕ ਕਹਿੰਦੇ ਵਿਜ਼ਿਟਰ ਨੂੰ ਰੈਟਲ ਸਨੇਕ ਨੇ ਜਿਹੜੇ ਕੱਟ ਦਿੱਤਾ, ਤੇ ਉਹ ਉੱਥੇ ਚੀਕ ਰਿਹਾ ਸੀ, ਟ੍ਰੈਫਿਕ ਨੂੰ ਡਾਇਰੈਕਟ ਕਰ ਰਿਹਾ ਸੀ। ਸੋ 66,000 ਪੋਪੂਲੇਸ਼ਨ ਵਾਲੇ ਸ਼ਹਿਰ ਦੇ ਵਿੱਚ 50,000 ਲੋਕਾਂ ਦਾ 2 ਵੀਕਐਂਡ ਦੇ ਵਿੱਚ ਪਹੁੰਚ ਜਾਣਾ। ਸੋ ਇੱਕ ਤਰ੍ਹਾਂ ਨਾਲ ਜਿਹੜਾ ਆ ਪੂਰੀ ਤਰ੍ਹਾਂ ਅਪਸਾਈਡ ਡਾਊਨ ਹੋ ਗਿਆ ਉੱਥੇ ਦਾ ਜਿਹੜਾ ਸਿਸਟਮ ਸੀਗਾ ਜਿਹੜਾ ਸੇਫਟੀ ਵਾਲਾ ਜਾਂ ਹੋਰ। ਸੋ ਹੁਣ ਉਹਨਾਂ ਨੇ ਪਰ ਖੋਲ੍ਹ ਦਿੱਤੀ ਆ ਦੁਬਾਰਾ ਕੀ, ਪਰ ਹੁਣ ਕਾਫੀ ਰੀਸਟ੍ਰਿਕਟ ਕੀਤੀ ਆ ਵੀ ਥੋੜੀਆਂ ਕਾਰਾਂ ਜਿਹੜੀਆਂ ਉਹ ਜਾਣ ਦੇ ਰਹੇ ਆ, ਜਿਹੜੀਆਂ ਜਾ ਸਕਦੀਆਂ ਜੀ। ਅਗਲੀ ਜਿਹੜੀ ਆ ਹਰਜੋਤ ਦੀ ਖਬਰ ਦੇ 'ਤੇ ਨਜ਼ਰ ਮਾਰਦੇ ਹਾਂ। ਜਿਹੜਾ ਕਜ਼ਾਕਿਸਤਾਨ ਦਾ ਲੀਡਰ ਆ ਨੁਰਸੁਲਤਾਨ ਨਜ਼ਰਬਾਈ, ਉਸਨੇ ਕਹਿੰਦੇ ਆ 3 ਦਹਾਕਿਆਂ ਬਾਅਦ ਜਿਹੜਾ ਆ ਉਹ ਰਿਜ਼ਾਈਨ ਕੀਤਾ ਆ। ਸੋ ਬਹੁਤ ਸਾਰੇ ਅਜਿਹੇ ਜਿਹੜੇ ਮੁਲਕ ਜਿਹੜੇ ਹੈਗੇ ਆ ਜਿਨ੍ਹਾਂ ਜਿਹੜੇ ਖਬਰਾਂ ਦੇ ਵਿੱਚ ਘੱਟ ਆਉਂਦੇ ਨੇ, ਪਰ ਉੱਥੇ ਵੀ ਇਸੇ ਤਰੀਕੇ ਦੇ ਨਾਲ ਲੋਕ ਤਾਨਾਸ਼ਾਹ ਬਣ ਕੇ ਕਹਿ ਸਕਦੇ ਹਾਂ ਵੀ ਸੱਤਾ ਦੇ ਉੱਤੇ ਜਿਹੜੇ ਕਾਬਜ਼ ਹੋਈ ਬੈਠੇ ਨੇ। 29 ਸਾਲ ਪਹਿਲਾਂ ਜਿਹੜਾ ਆ ਇਹ ਇਸ ਮੌਕੇ 78 ਸਾਲਾ ਨੁਰਸੁਲਤਾਨ ਕਜ਼ਾਕਿਸਤਾਨ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਬਣਿਆ ਸੀ, ਅਤੇ ਉਹ ਕਹਿੰਦੇ ਅਚਨਚੇਤੇ ਹੀ ਅਬਰਪਟਲੀ ਹੀ ਜਿਹੜਾ ਉਸ ਨੇ 29 ਸਾਲਾਂ ਬਾਅਦ ਜਿਹੜਾ ਆ ਹੁਣ ਇਹ ਰਿਜ਼ਾਈਨ ਕੀਤਾ ਆ। ਹੁਣ ਅੰਦਰ ਖਾਤੇ ਜਿਹੜਾ ਆ ਉਸ ਦੇ ਵਿੱਚ ਕੀ ਹੋਇਆ ਆ ਇਹ ਜਿਹੜਾ ਆ ਉਹ ਸਮਝ ਜਿਹੜੀ ਕਿਸੇ ਦੇ ਨਹੀਂ ਆ ਰਹੀ। ਅਤੇ ਕਹਿੰਦੇ ਵੀ ਕਜ਼ਾਕ ਦੀ ਜਿਹੜੀ ਇੰਡੀਪੈਂਡੈਂਟ ਸਟੇਟ ਬਣਾਉਣ ਦੇ ਵਿੱਚ ਇੱਕ ਫਾਊਂਡਰ ਮੈਂਬਰ ਜਿਹੜਾ ਉਹ ਜ਼ਰੂਰ ਸੀਗਾ, ਅਤੇ ਹੁਣ ਕਹਿੰਦੇ ਆ ਵੀ ਉਹ ਜਾ ਰਿਹਾ, ਅਤੇ ਕਹਿ ਰਿਹਾ ਵੀ ਹੁਣ ਅਸੀਂ ਨਵੀਂ ਜਨਰੇਸ਼ਨ ਵਾਲਿਆਂ ਨੂੰ ਜਿਹੜਾ ਮੌਕਾ ਜਿਹੜਾ ਉਹ ਦੇ ਰਹੇ ਹਾਂ। 30 ਸਾਲ ਹੁਣ ਇੱਕ ਮੁਲਕ ਦੇ ਉੱਤੇ ਇੱਕ ਹਿਸਾਬ ਦੇ ਨਾਲ ਤੁਸੀਂ ਰਾਜ ਕਰਨ ਤੋਂ ਬਾਅਦ ਦੇ ਵਿੱਚ ਹੁਣ ਦੇਖਦੇ ਹਾਂ ਵੀ ਉਹ ਜਿਹੜਾ ਉਹ ਕੀ ਹੁੰਦਾ ਆ। ਨਵੰਬਰ 2015 ਦੇ ਵਿੱਚ 5ਵੀਂ ਵਾਰੀ ਜਿਹੜਾ ਆ ਉਹ ਇਹ ਚੁਣਿਆ ਗਿਆ ਸੀਗਾ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਕਿ ਇੱਕ ਕਾਲੇ ਮੂਲ ਦੀ ਜਿਹੜੀ ਕਮੇਡੀਅਨ ਆ ਜੈਸ ਹਿਲੇਰੀਅਸ, ਉਸ ਨੇ ਜਿਹੜਾ ਆ ਉਹ ਪਲੇਨ ਦੇ ਵਿੱਚ ਜਿੱਦਾਂ ਚੜ੍ਹਨ ਲੱਗੀ ਸੀ, ਜਦੋਂ ਉਸਨੇ 4 ਦਸਤਾਰਧਾਰੀ ਸਿੱਖਾਂ ਨੂੰ ਦੇਖਿਆ, ਤੇ ਉਹ ਤੋਂ ਬਾਅਦ ਜਿਹੜਾ ਉੱਥੇ ਦੇ ਕਰੂ ਸੀ ਉਹਨੂੰ ਕੰਪਲੇਨ ਕੀਤਾ ਵੀ ਮੈਨੂੰ ਜਿਹੜਾ ਆ ਖਤਰਾ ਲੱਗਦਾ ਹੈਗਾ ਆ, ਸੋ ਇਹਨਾਂ ਨੂੰ ਉਤਾਰ ਦਿੱਤਾ ਜਾਵੇ। ਪਰ ਲੱਕਲੀ ਜਿਹੜੇ ਉਸ ਪਲੇਨ ਦੇ ਏਅਰ ਕਰੂ ਸੀਗਾ ਉਹਨਾਂ ਨੇ ਸਿੱਖਾਂ ਨੂੰ ਨਹੀਂ ਉਤਾਰਿਆ, ਤੇ ਉਹ ਤੋਂ ਬਾਅਦ ਵੀ ਉਸਨੇ ਜਿਹੜੀਆਂ ਆਪਣੀਆਂ ਇੰਸਟਾਗ੍ਰਾਮ ਜਾਂ ਹੋਰ ਪੋਸਟ ਪਾਈਆਂ ਵੀ ਮੈਂ ਕਾਫੀ ਗਲਤ ਸੀਆਂ, ਗਾਲਾਂ ਗੂਲਾਂ ਵਾਲੀਆਂ, ਤੇ ਵਿਰੋਧ ਵੀ ਬਹੁਤ ਹੋਇਆ। ਬਹੁਤ ਸਾਰੇ ਲੋਕਾਂ ਨੇ ਉਹਦੇ ਕਮੈਂਟ ਵੀ ਪਾਏ, ਤੇ ਕੱਲ੍ਹ ਸ਼ਾਮੀ ਫਿਰ ਉਸਨੇ ਜਿਹੜੀ ਆ ਸਿੱਖ ਕੌਮ ਤੋਂ ਮਾਫੀ ਮੰਗ ਲਈ। ਕਹਿੰਦੀ ਵੀ ਮੈਨੂੰ ਬਹੁਤ ਸਾਰੇ ਸਿੱਖਾਂ ਦੀਆਂ ਈਮੇਲਸ ਆਈਆਂ, ਮੈਸੇਜ ਆਏ, ਤੇ ਉਹਨਾਂ ਨੇ ਮੈਨੂੰ ਆਪਣੇ ਧਰਮ ਬਾਰੇ ਟੀਚ ਕੀਤਾ, ਤੇ ਵੀ ਮੇਰੀ ਗਲਤੀ ਸੀ, ਅੱਗੇ ਨੂੰ ਇੱਦਾਂ ਨਹੀਂ ਹੋਊਗਾ। ਤੇ ਇਹਦੇ ਨਾਲ ਹੀ ਸਿੱਖਾਂ ਤੋਂ ਵੀ ਤੇ ਮੁਸਲਮਾਨਾਂ ਤੋਂ ਵੀ ਉਸਨੇ ਮਾਫੀ ਮੰਗੀ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਕਈ ਵਾਰੀ ਕੀ ਹੁੰਦਾ, ਕਮੇਡੀਅਨ ਆ ਸ਼ਾਇਦ ਵੀ ਉਹ ਸੋਚਦੇ ਹੋਊਗੇ ਮਜ਼ਾਕ ਆ, ਪਰ 4.5 ਮਿਲੀਅਨ ਫਾਲੋਅਰਸ ਉਹਦੇ ਹੈਗੇ ਆ। ਸੋ ਜਦੋਂ ਇੱਦਾਂ ਦੇ ਕਮੈਂਟ ਜਾਂਦੇ ਆ, ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਕਮੈਂਟ ਜਾਂਦੇ ਆ, ਤੇ ਉਹ ਆਮ ਲੋਕਾਂ ਦੇ ਉੱਤੇ ਅਸਰ ਕਰਦੇ ਹੈਗੇ ਆ। ਸੋ ਹੁਣ ਉਸਨੇ 15,000 ਦੇ ਕਰੀਬ ਜਿਹੜੇ ਆ ਡੋਨੇਸ਼ਨ ਵੀ ਜਿਹੜੀ ਦੇਣ ਦੀ ਗੱਲ ਕੀਤੀ ਹੈਗੀ ਆ, ਜਿਹੜੇ ਨਿਊਜ਼ੀਲੈਂਡ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਅੱਤਵਾਦ ਦਾ ਸ਼ਿਕਾਰ ਹੋਏ ਹੈਗੇ। ਬਿਲਕੁਲ ਜੀ। ਸਿੱਖ ਜਿਹੜੀਆਂ ਹੋਰ ਕਈ ਸੰਸਥਾਵਾਂ ਨੇ ਉਸ ਦੇ ਖਿਲਾਫ ਵੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੇ ਜਿਹੜਾ ਪੋਸਟ ਕੀਤਾ, ਇਕੱਲਾ ਸਿੱਖ ਹੀ ਨਹੀਂ, ਹੋਰ ਕਈ ਹੋਰ ਭਾਈਚਾਰੇ, ਹੋਰ ਕਮਿਊਨਿਟੀ ਵਾਲਿਆਂ ਨੇ ਵੀ ਇਸ ਬੀਬੀ ਨੂੰ ਜਿਹੜੀਆਂ ਚੰਗੀਆਂ
ਵੱਡੀਆਂ ਲਾਹਨਤਾਂ ਜਿਹੜੀਆਂ ਆ ਉਹ ਪਾਈਆਂ ਸੀਗੀਆਂ ਵੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਸੀਂ ਵੀ ਜਿਹੜਾ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਖੁਦ ਜਿਹੜਾ ਆ ਇਸ ਪੱਧਰ ਦਾ ਜਿਹੜਾ ਭੇਦਭਾਵ ਆ ਉਹ ਤੁਸੀਂ ਕਿਸੇ ਦੇ ਨਾਲ ਉਹ ਕਰ ਰਹੇ ਹੋ। ਅਤੇ ਇਹ ਜਿਹੜਾ ਦੇਖੋ ਉਹ ਉਦੋਂ ਵੀ ਇਹੋ ਜਿਹੇ ਮੌਕੇ ਦੇ ਉੱਤੇ ਵੀ ਜਦੋਂ ਆਲਮੋਸਟ ਜਿਹੜਾ ਦੁਨੀਆ ਦੇਖੋ ਇੱਕ ਗਲੋਬਲ ਪਿੰਡ ਜਿਹੜਾ ਬਣਦਾ ਜਾ ਰਿਹਾ, ਆਲਮੋਸਟ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਪਤਾ ਹੁੰਦਾ ਹੈ। ਚਲੋ ਨਹੀਂ ਵੀ ਪਤਾ ਹੋਊਗਾ ਕਿਸੇ ਨੂੰ, ਪਰ ਫਿਰ ਵੀ ਇਸ ਤਰੀਕੇ ਦਾ ਭੇਦਭਾਵ ਸਿਰਫ ਉਸ ਦੀ ਦਿੱਖ ਨੂੰ ਦੇਖਦੇ ਹੋਏ ਕਰਨਾ ਤਾਂ ਫਿਰ ਜਿਹੜਾ ਵਿਕਟਮ ਆ ਅਤੇ ਫਿਰ ਜਦੋਂ ਉਹ ਆਪ ਓਪਰੈਸਰ ਇਸ ਤਰੀਕੇ ਦਾ ਜਿਹੜਾ ਉਹ ਬਣਦਾ ਤਾਂ ਫਿਰ ਉਹਦੇ ਵਿੱਚ ਕੋਈ ਫਰਕ ਜਿਹੜਾ ਉਹ ਨਹੀਂ ਰਹਿ ਜਾਂਦਾ। ਸੋ ਬਿਲਕੁਲ ਇੱਕ ਵਾਰੀ ਫਿਰ ਸਰੋਤਿਆਂ ਨੂੰ ਬੇਨਤੀ ਆ ਵੀ ਕਮੈਂਟ ਜਿਹੜੇ ਆ ਕੋਈ ਸਖਤ ਜਾਂ ਕੋਈ ਗਾਲਾਂ ਵਾਲੇ ਨਹੀਂ ਪਾਉਣੇ ਚਾਹੀਦੇ, ਵਧੀਆ ਕਮੈਂਟ ਪਾਉਣੇ ਚਾਹੀਦੇ। ਬਹੁਤ ਮੈਂ ਦੇਖਿਆ ਵੱਡੀ ਨੌਲੇਜੇਬਲ ਕਮੈਂਟ ਜਿਹੜੇ ਆਪਣੇ ਲੋਕਾਂ ਨੇ ਪਾਏ ਸੀ। ਤੇ ਮੈਂ ਹੋਰ ਵੀ ਕਮੈਂਟ ਰਾਜਕਨਵੀਰ ਸਿੰਘ ਜੀ ਦੇਖ ਰਿਹਾ ਸੀ, ਕਈ ਹੋਰ ਗੋਰੇ ਕਾਲੇ ਮੂਲ ਦੇ ਲੋਕ ਜਿਹੜੇ ਉਹਦੇ ਫਾਲੋਅਰ ਆ ਉਹ ਟੈਨਸੀ ਤੋਂ ਡਿਫਰੈਂਟ ਸਟੇਟਾਂ ਤੋਂ ਸੀ, ਕਹਿੰਦੇ ਸਾਨੂੰ ਸਿੱਖਾਂ ਬਾਰੇ ਇੰਨਾ ਪਤਾ ਨਹੀਂ ਕਿਉਂਕਿ ਸਾਡੇ ਏਰੀਏ 'ਚ ਇੰਨੇ ਸਿੱਖ ਰਹਿੰਦੇ ਨਹੀਂ ਵੀ ਅਸੀਂ ਵੀ ਵਿਲ ਲਵ ਟੂ ਲੁੱਕ ਐਟ ਯੂ ਨੋ ਵਟ ਸਿੱਖ ਰਿਲੀਜਨ ਇਜ਼। ਸੋ ਕਈਆਂ ਨੇ ਉਹਨਾਂ ਨੂੰ ਲਿੰਕ ਭੇਜੇ, ਕੋਈ ਸਿੱਖ ਨੈਟ ਦਾ, ਕੋਈ ਕਿਸੇ ਡਿਫਰੈਂਟ, ਕੋਈ ਵਿਕੀਪੀਡੀਆ ਦਾ, ਤਾਂ ਕਿ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਹੋ ਸਕੇ। ਸੋ ਸਾਨੂੰ ਇੱਦਾਂ ਦਾ ਜਿਹੜਾ ਇੱਕ ਪਲੇਟਫਾਰਮ ਵੀ ਮਿਲ ਜਾਂਦਾ, ਉਹਦੇ 'ਤੇ ਤੁਸੀਂ ਜਿਹੜਾ ਆ ਪੂਰਾ ਸ਼ੇਅਰ ਕਰ ਸਕਦੇ ਹੈਗੇ ਗੁੱਡ ਜਿਹੜੇ ਆਰਟੀਕਲਸ ਆ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਬਿਲਕੁਲ, ਇਹ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਬਲੈਸਿੰਗ ਇਨ ਡਿਸਗਾਈਜ਼ ਜਿੱਦਾਂ ਕਹਿ ਦਿੱਤਾ ਜਾਂਦਾ ਨਾ ਵੀ ਕਈ ਵਾਰੀ ਮਾੜੇ ਕੰਮ ਦੇ ਵਿੱਚੋਂ ਵੀ ਕੁਛ ਚੰਗਾ ਜਿਹੜਾ ਉਹ ਲੱਭ ਲੈਣਾ ਚਾਹੀਦਾ ਆ। ਸੋ ਇਹਦੇ ਨਾਲ ਜ਼ਰੂਰ ਹੋਇਆ ਆ ਵੀ ਜਿਹੜੇ ਲੱਖਾਂ ਹੀ ਡਾਲਰ ਖਰਚ ਕੇ ਜਿਹੜਾ ਤੁਸੀਂ ਕੈਂਪੇਨ ਜਿਹੜਾ ਚਲਾ ਕੇ ਜਿਹਦੇ ਵਿੱਚ ਕੁਛ ਖੱਟਿਆ ਨਹੀਂ ਜਾਂਦਾ, ਉਹਦੇ ਇਹੋ ਜਿਹੀ ਜਿਹੜੀ ਆ ਖਬਰ ਦੇ ਵਿੱਚੋਂ ਕਈ ਵਾਰੀ ਜਿਹੜੀ ਤੁਸੀਂ ਐਜੂਕੇਟ ਕਰਨ ਦੇ ਵਿੱਚ ਜ਼ਿਆਦਾ ਕਾਮਯਾਬ ਹੋ ਜਾਂਦੇ ਹੋ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਸੀਰੀਆ ਤੋਂ ਜਿਹੜੀ ਆ ਰਹੀ ਆਈਸਿਸ ਦਾ ਕਹਿੰਦੇ ਇੱਕ ਜਿਹੜਾ ਕੈਂਪ ਸੀਗਾ ਬਾਗ ਹਾਊਸ ਦੇ ਵਿੱਚ, ਉਹ ਜਿਹੜੇ US ਐਲਾਈਜ਼ ਅਤੇ ਉਹਨਾਂ ਦੇ ਦੁਆਰਾ ਕਹਿੰਦੇ ਆ ਵੀ ਉਹ ਕੈਪਚਰ ਕਰ ਲਿਆ ਗਿਆ ਆ ਅਤੇ ਪ੍ਰੋਗਰੈਸ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਦੱਸੀ ਗਈ ਆ। ਸੋ US ਦੇ ਥਾਪੜੇ ਵਾਲੀ ਸੀਰੀਅਨ ਡੋਮੈਸਟਿਕ ਫੋਰਸਿਸ ਆ, ਉਹਨਾਂ ਨੇ ਆਈਸਿਸ ਦਾ ਜਿਹੜਾ ਐਨਕੈਂਪਮੈਂਟ ਸੀਗਾ ਉਸ ਨੂੰ ਹਫ਼ਤਿਆਂ ਮੱਦੇ ਚੱਲਦੇ ਜਿਹੜੇ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਉਸ ਨੂੰ ਵਾਪਸ ਜਿਹੜਾ ਕਬਜ਼ੇ ਦੇ ਵਿੱਚ ਲੈ ਲਿਆ ਹੈ, ਜਾਂ ਉਹ ਕਹਿ ਸਕਦੇ ਹਾਂ ਵੀ ਉਹਨਾਂ ਤੋਂ ਜਿਹੜਾ ਮੁਕਤ ਉਹਨਾਂ ਨੇ ਕਰਵਾ ਦਿੱਤਾ ਆ। ਸੋ ਉੱਦਾਂ ਕਹਿੰਦੇ ਆ ਵੀ ਇਹ ਵਿਕਟਰੀ ਅਨਾਊਂਸਮੈਂਟ ਨਹੀਂ ਆ, ਪਰ ਅਸੀਂ ਕਾਫੀ ਜਿਹੜੀ ਪ੍ਰੋਗਰੈਸ ਆ ਅੱਗੇ ਜਿਹੜਾ ਇਸ ਦੇ ਵਿੱਚ ਵਧਣ ਦੇ ਵਿੱਚ ਕਾਮਯਾਬ ਰਹੇ ਹੈਗੇ ਆ। ਸੋ ਆਈਸਿਸ ਦਾ ਹੋਲਡ ਆਲਮੋਸਟ ਜਿਹੜਾ ਆ ਉਹ ਕਹਿੰਦੇ ਆ ਵੀ ਖਾਤਮੇ ਵੱਲ ਨੂੰ ਆ, ਅਤੇ ਉੱਥੋਂ ਕਿਤੇ ਨਾ ਕਿਤੇ ਜਿਹੜੇ ਉੱਧਰੋਂ ਉਹ ਭੱਜ ਰਹੇ ਨੇ। ਹੋ ਸਕਦਾ ਹੈ ਹਰਜੋਤ ਸਿੰਘ ਜੀ ਕਿਤੇ ਹੋਰ ਜਾ ਕੇ ਸੰਗਠਿਤ ਹੋਣ ਦੀ ਕੋਸ਼ਿਸ਼ ਵੀ ਕਰ ਰਹੇ ਹੋਣ, ਪਰ ਹਾਲ ਦੀ ਘੜੀ ਸੀਰੀਆ ਦੇ ਕਈ ਜਿਹੜੇ ਕਾਫੀ ਇਲਾਕਿਆਂ ਦੇ ਵਿੱਚੋਂ ਖਾਸ ਕਰਕੇ ਜਿਹੜਾ ਦਾਇਸ਼ ਦਾ ਜਿਹੜਾ ਇਲਾਕਾ ਸੀ ਉਸ ਦੇ ਵਿੱਚੋਂ ਇਹਨਾਂ ਨੂੰ ਖਦੇੜਨ ਦੇ ਵਿੱਚ ਜਿਹੜਾ ਉਹ US ਬੈਕਡ ਜਿਹੜੀਆਂ ਫੋਰਸਿਸ ਆ ਉਹ ਕਾਮਯਾਬ ਹੋ ਰਹੀਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਪੈਦਲ ਚੱਲਣ ਵਾਲੇ ਲੋਕ ਜਿਹੜੇ ਆ ਜਦੋਂ ਤੁਸੀਂ ਸੜਕਾਂ ਕ੍ਰਾਸ ਕਰਦੇ ਆ ਉਹ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਹੈਗੇ ਆ। ਸੈਨੋਜ਼ੇ ਦੇ ਵਿੱਚ ਵੀ ਜਿਹੜਾ ਸਾਡਾ ਮੇਨ ਸਟੂਡੀਓ ਹੈਗਾ, ਕੱਲ੍ਹ ਇੱਕ ਹੋਰ ਪੈਡੈਸਟਰੀਅਨ ਜਿਹੜਾ ਆ ਉਹ ਇਸੇ ਤਰ੍ਹਾਂ ਐਕਸੀਡੈਂਟ ਦੀ ਭੇਂਟ ਚੜ੍ਹ ਗਿਆ। ਹੁਣ ਤੱਕ ਸੈਨੋਜ਼ੇ ਦੇ ਵਿੱਚ ਜਿਹੜਾ ਰੋਡ ਕ੍ਰਾਸ ਕਰਨ ਵਾਲਿਆਂ ਦੇ ਵਿੱਚ ਜਦੋਂ ਕਿਸੇ ਕਾਰ ਨੇ ਐਕਸੀਡੈਂਟ ਮਾਰਿਆ, ਉਹਨਾਂ ਦੀ ਗਿਣਤੀ 8 ਹੋ ਚੁੱਕੀ ਹੈਗੀ ਆ। ਜੀ ਅਜੇ ਮਾਰਚ ਦਾ ਮਹੀਨਾ ਚੱਲ ਰਿਹਾ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜਾ ਆ ਕੁਛ ਮਹੀਨੇ ਪਹਿਲਾਂ ਇੱਕ ਆਪਣੇ ਸਿੱਖ ਭਾਈਚਾਰੇ ਦਾ ਜਿਹੜਾ ਰੋਬਨ ਸਿੰਘ ਬੁਰਜੀ, ਉਹ ਵੀ ਕੈਮਡਨ ਐਵਨਿਊ ਤੇ ਕ੍ਰਾਸ ਕਰ ਰਹੇ ਸੀ ਜਦੋਂ ਉਹਨਾਂ ਨੂੰ ਕਾਰ ਨੇ ਚੱਕ ਕੇ ਮਾਰਿਆ ਤੇ ਡੈਥ ਹੋ ਗਈ। ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਇੱਕ ਹੋਰ ਸੈਨੋਜ਼ੇ ਦੇ ਸੇਵਾਦਾਰ ਸੀ ਸੁਖਦੇਵ ਸਿੰਘ ਗਿੱਲ, ਉਹਨਾਂ ਦੀ ਵੀ ਇਸੇ ਤਰ੍ਹਾਂ ਜਿਹੜੀ ਐਕਸੀਡੈਂਟ ਦੇ ਵਿੱਚ ਡੈਥ ਹੋਈ ਸੀ। ਉਹ ਕ੍ਰਾਸ ਕਰ ਰਹੇ ਸੀ ਤੇ ਕਾਰ ਨੇ ਚੱਕ ਕੇ ਮਾਰਿਆ। ਬੇਕਰਸਫੀਲਡ ਦੇ ਵਿੱਚ ਵੀ ਇੱਕ ਖਬਰ ਆ ਰਹੀ ਆ, ਐਕਸੀਡੈਂਟ ਹੋਇਆ, ਪੈਡੈਸਟਰੀਅਨ ਉਹਨੂੰ ਮਾਰਿਆ ਗਿਆ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਈਵਨ ਦੋ ਤੁਸੀਂ ਸਹੀ ਜਾ ਰਹੇ ਆ, ਗ੍ਰੀਨ ਲਾਈਟ ਦੇ ਉੱਤੇ ਕ੍ਰਾਸ ਕਰ ਰਹੇ ਆ, ਤੁਹਾਨੂੰ ਬਿਲਕੁਲ ਟ੍ਰੈਫਿਕ ਵੱਲ ਦੇਖਣਾ ਚਾਹੀਦਾ ਹੈਗਾ ਆ। ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਜਿਹੜੇ ਡਰਾਈਵਰਸ ਆ ਉਹ ਅਗਰੈਸਿਵ ਬਹੁਤ ਹੈਗੇ ਆ, ਜਾਂ ਕਈ ਵਾਰੀ ਕੋਈ ਥੱਕਾ ਵੀ ਹੁੰਦਾ, ਕੰਮ ਤੋਂ ਆਉਂਦੇ ਆ, ਪਤਾ ਨਹੀਂ ਲੱਗਦਾ। 3 ਸਾਲ ਪਹਿਲਾਂ ਇੱਕ ਇੱਦਾਂ ਹੀ ਆਪਣਾ ਪੰਜਾਬੀ ਬੰਦਾ ਜਿਹੜਾ ਆ ਉਹ ਸੈਨੋਜ਼ੇ 'ਚ ਕ੍ਰਾਸ ਕਰ ਰਿਹਾ ਸੀ ਤੇ ਇੱਕ ਨਰਸ ਜਿਹੜੀ ਆ ਉਹ ਆਪਣੇ ਹਸਪੀਟਲ ਤੋਂ 12 ਘੰਟੇ ਦੀ ਡਿਊਟੀ ਲਾ ਕੇ ਆ ਰਹੀ ਸੀ, ਹੁਣ ਸਟਾਪ ਸਾਈਨ ਹੀ ਮਿਸ ਕਰਤਾ। ਸੋ ਜਿਹੜੇ ਪੈਡੈਸਟਰੀਅਨ ਦੀ ਡੈਥ ਆ ਉਹ USA ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਸੋ ਖਾਸ ਕਰਕੇ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿਹੜੇ ਬਜ਼ੁਰਗ ਹੈਗੇ ਆ, ਕਿਉਂਕਿ ਅੱਜ ਕੱਲ੍ਹ ਕੀ ਪ੍ਰੋਬਲਮ ਆ ਨਾ, ਆਪਾਂ ਸਾਰੇ ਕੰਨਾਂ ਦੇ ਵਿੱਚ
ਵਿੱਚ ਸੁਣਦੇ ਵੀ ਬਹੁਤ ਹੈਗੇ ਆ, ਉਪਸਾਏ ਹੁੰਦੇ ਆ ਜੀ, ਤੇ ਫੋਨ ਦੇ ਨਾਲ। ਸੋ ਤੁਹਾਨੂੰ ਉਹ ਚਾਹੇ ਉਹ ਵੀ ਦੇਖੋ ਸੁਣੋ, ਪਰ ਤੁਹਾਡਾ ਜਿਹੜਾ ਧਿਆਨ ਆ ਉਹ ਟ੍ਰੈਫਿਕ ਵੱਲ ਬਿਲਕੁਲ ਜ਼ਰੂਰ ਜਾਣਾ ਚਾਹੀਦਾ ਜਦੋਂ ਤੁਸੀਂ ਕੋਈ ਵੀ ਰੋਡ ਜਿਹੜੀ ਆ ਕ੍ਰੋਸ ਕਰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਰਾਸ਼ਟਰਪਤੀ ਟਰੰਪ ਬ੍ਰਾਜ਼ੀਲ ਦੇ ਨਵੇਂ ਬਣੇ ਰਾਸ਼ਟਰਪਤੀ ਜਿਹੜੇ ਆ ਬੋਲਸੋਨਾਰੋ, ਉਹਨਾਂ ਨੂੰ ਜਿਹੜਾ ਆ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਉਹਨਾਂ ਦਾ ਸਵਾਗਤ ਕਰਨਗੇ। ਜਿਹੜਾ ਬੋਲਸੋਨਾਰੋ ਆ ਉਹਨਾਂ ਨੂੰ ਟਰੰਪ ਆਫ ਦਾ ਟ੍ਰੋਪਿਕਸ ਕਹਿ ਕੇ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਆ। ਉਹ ਵੀ ਆਪਣੇ ਲੋਕਾਂ ਦੇ ਵਿੱਚ ਜਿੱਦਾਂ ਰਾਸ਼ਟਰਪਤੀ ਟਰੰਪ ਟਵੀਟ ਕਰਦੇ ਆ ਉਸੇ ਤਰੀਕੇ ਦੇ ਨਾਲ ਜਿਹੜੀਆਂ ਕਰਦਾ ਆ। ਉਹ ਵੀ ਜਿਹੜੇ ਬਾਕੀ ਮੀਡੀਆ ਨੂੰ ਜਿਹੜਾ ਉਹ ਫੇਕ ਮੀਡੀਆ ਜਿਹੜਾ ਉਹ ਦੱਸਦਾ ਆ। ਸੋ ਬੇਸਿਕਲੀ ਉਹਨਾਂ ਦੀ ਕਾਰਬਨ ਕਾਪੀ ਜਿਹੜੀ ਕਹਿ ਸਕਦੇ ਆ, ਤੇ ਪਰ ਉਹ ਬ੍ਰਾਜ਼ੀਲ ਦੇ ਵਿੱਚ ਆ। ਸੋ ਦੋਨਾਂ ਦੀ ਜਿਹੜੀ ਉਹ ਮੁਲਾਕਾਤ ਜਲਦ ਹੀ ਜਿਹੜੀ ਕਹਿੰਦੇ ਉਹ ਹੋਣ ਜਾ ਰਹੀ ਆ। ਤੇ ਇਹੀ ਜਿਹੜਾ ਕਿਹਾ ਜਾ ਰਿਹਾ ਆ ਵੀ ਜੇ ਦੋਨੋਂ ਇੱਕੋ ਜਿਹੇ ਜਿਹੜੇ ਹੁਣ ਹੈਗੇ ਆ ਤੇ ਹੋ ਸਕਦਾ ਜਿਹੜੇ USA ਤੇ ਬ੍ਰਾਜ਼ੀਲ ਦੇ ਜਿਹੜੇ ਟਾਈਜ਼ ਆ ਉਹਨਾਂ ਦੇ ਰਿਸ਼ਤੇ ਆ ਉਹ ਥੋੜ੍ਹੇ ਹੋਰ ਮਜ਼ਬੂਤ ਜਿਹੜੇ ਉਹ ਹੋ ਸਕਦੇ ਹੋਣਗੇ। ਬ੍ਰਾਜ਼ੀਲ ਦੇ ਵਿੱਚ ਵੀ ਭੁੱਖਮਰੀ, ਜਿਹੜੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਨਾਲ ਅਤਿਆਚਾਰ, ਅਤੇ ਉੱਥੇ ਸਭ ਨੂੰ ਪਤਾ ਜਦੋਂ ਬ੍ਰਾਜ਼ੀਲ ਦੇ ਵਿੱਚ ਗੇਮਸ ਜਿਹੜੀਆਂ ਹੋਈਆਂ ਸੀਗੀਆਂ, ਓਲੰਪਿਕਸ ਹੋਈਆਂ ਸੀਗੀਆਂ, ਕਿੰਨੀਆਂ ਚੋਰੀ ਚਕਾਰੀ ਦੀਆਂ ਅਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਬਲਮ ਆਲਰੇਡੀ ਉਸੇ ਤਰੀਕੇ ਦੇ ਨਾਲ ਜਿਹੜੇ ਚੱਲ ਰਹੇ ਆ। ਇਹੀ ਲੋਕ ਹੁਣ ਉਮੀਦ ਕਰਦੇ ਆ ਵੀ ਸ਼ਾਇਦ ਜਿਹੜਾ ਬੋਲਸੋਨਾਰੋ ਆ ਉਹ ਉੱਥੋਂ ਦੀ ਸਿਚੁਏਸ਼ਨ ਆ ਉਸ ਨੂੰ ਜਿਹੜਾ ਉਹ ਸੁਧਾਰ ਸਕੇ, ਪਰ ਦੇਖਦੇ ਹਾਂ ਸਮਾਂ ਕੀ ਕਰਦਾ ਹੈ। ਕੁਛ ਕੁ ਲੋਕਲ ਖਬਰਾਂ ਵੱਲ ਚੱਲੀਏ ਤੇ ਵੇਕਰਸਫੀਲਡ ਤੋਂ ਖਬਰ ਆ ਰਹੀ ਆ। ਵੇਕਰਸਫੀਲਡ ਤੋਂ ਇੱਕ NFL ਦੇ ਰਹਿ ਚੁੱਕੇ ਪਲੇਅਰ, ਉਹਨਾਂ ਨੂੰ ਹੁਣ ਚਾਰਜ ਕੀਤਾ ਗਿਆ ਕਿ ਉਹਨਾਂ ਨੇ ਆਪਣੀ ਜਿਹੜੀ ਵਾਈਫ ਆ ਉਹਨੂੰ ਨਵੰਬਰ 2017 ਦੇ ਵਿੱਚ ਯੂਟਾ ਦੇ ਵਿੱਚ ਉਹਦਾ ਮਰਡਰ ਕੀਤਾ ਸੀ। ਫਾਰਮਰ ਪ੍ਰੋ ਫੁੱਟਬਾਲ ਪਲੇਅਰ ਜਿਹੜਾ ਹੈਗਾ ਐਂਥਨੀ ਮੈਕਲਹਨ, ਉਸ ਨੇ ਜਿਹੜਾ ਆ ਗਿਲਟੀ ਪਲੀਆ ਕਰ ਲਿਆ ਵੀ ਉਸਨੇ ਆਪਣੀ ਵਾਈਫ ਨੂੰ ਮਾਰਿਆ ਸੀ। ਇਸੇ ਤਰ੍ਹਾਂ ਵੇਕਰਸਫੀਲਡ ਤੋਂ ਇੱਕ ਹੋਰ ਖਬਰ ਆ ਰਹੀ ਆ ਵੀ ਸਿਟੀ ਆਫ ਵੇਕਰਸਫੀਲਡ ਨੇ ਹੁਣ ਅਲਾਓ ਕਰ ਦਿੱਤਾ ਵੀ ਤੁਸੀਂ ਡੌਗਸ ਦੀ ਬਰੀਡਿੰਗ ਕਰ ਸਕਦੇ ਹੈਗੇ ਆ, ਪਰ ਉਹਦੇ ਲਈ ਤੁਹਾਨੂੰ ਜਿਹੜਾ ਆ ਵੇਕਰਸਫੀਲਡ ਸਿਟੀ ਕੌਂਸਲ ਤੋਂ ਜਿਹੜਾ ਲਾਇਸੈਂਸ ਲੈਣਾ ਪਏਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਖਬਰ ਆ ਰਹੀ ਆ, DUI ਨੇ ਨਾਲ ਸੰਬੰਧਿਤ ਫਰੈਜ਼ਨੋ ਦੇ ਵਿੱਚ ਅਰੈਸਟ ਆ ਉਹ ਜਿਹੜੀਆਂ ਉਹ ਵੱਧ ਰਹੀਆਂ ਨੇ। ਕਹਿੰਦੇ ਬੀਤੇ ਵੀਕਐਂਡ ਦੇ ਉੱਤੇ ਇੱਕ ਹੋਰ ਭਿਆਨਕ ਹਾਦਸਾ ਇੱਕ ਡਰੰਕ ਡਰਾਈਵਰ ਦੇ ਕਰਕੇ ਜਿਹੜਾ ਹੋਇਆ ਆ, ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। 38 ਸਾਲਾ ਜਿਹੜੀ ਬੀਟਰਿਸ ਅਲਵਾਰੇਜ਼, ਉਹ ਡਰਾਈਵਰ ਸੀਟ ਦੇ ਉੱਤੇ ਸੀਗੀ ਜਦ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਿਆ ਸੀਗਾ, ਅਤੇ ਫਿਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਬਲੈਕਸਟੋਨ ਦੇ ਨਜ਼ਦੀਕ ਓਲਿਵ ਵਾਲੇ ਈਸਟ ਬਾਉਂਡ ਵਾਲੇ ਪਾਸੇ ਉਸ ਨੇ ਇੱਕ ਆਪਣੀ ਗੱਡੀ ਜਿਹੜੀ ਉਹਦੀ ਸਵੇਅਰ ਕੀਤੀ ਅਤੇ ਉਹਨੇ ਪੈਡੈਸਟਰੀਅਨ ਨੂੰ ਜਿਹੜਾ ਉੱਥੇ ਉਹ ਹਿੱਟ ਕੀਤਾ ਸੀ, ਅਤੇ ਬਾਅਦ ਦੇ ਵਿੱਚ ਜਿਹੜਾ ਉਸ ਨੂੰ ਫਿਰ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਆ। 55 ਸਾਲਾਂ ਦੇ ਉਸ ਪੈਡੈਸਟਰੀਅਨ ਦੀ ਕਹਿੰਦੇ ਇਸ ਟਾਈਮ ਕਾਫੀ ਕ੍ਰਿਟੀਕਲ ਹਾਲਾਤ ਜਿਹੜੇ ਉਹ ਦੱਸੇ ਜਾਂਦੇ ਆ, ਅਤੇ ਲਾਈਫ ਚੇਂਜਿੰਗ ਇੰਜਰੀਜ਼ ਕਿਤੇ ਨਾ ਕਿਤੇ ਜਿਹੜੀਆਂ ਉਹ ਹੋਣਗੀਆਂ। ਲੋਅਰ ਬਾਡੀ ਮੂਵਮੈਂਟਸ ਜਿਹੜੀਆਂ ਆ ਉਸ ਦੀਆਂ ਉਹ ਨਹੀਂ ਸੀਗੀਆਂ ਉਸ ਟਾਈਮ ਦੇ ਉੱਤੇ। ਜਦੋਂ ਸ਼ਰਾਬ ਪਿਲਾ ਕੇ ਅਲਵਾਰੇਜ਼ ਗੱਡੀ ਚਲਾ ਰਹੇ ਸੀ ਤਾਂ ਉਹਦੇ ਨਾਲ 3 ਹੋਰ ਪੈਸੰਜਰ ਵੀ ਉਸ ਦੇ ਵਿੱਚ ਸ਼ਾਮਿਲ ਸੀ, ਅਤੇ ਉਸ ਦਾ ਜਿਹੜਾ ਬਲੱਡ ਅਲਕੋਹਲ ਲੈਵਲ 0.17 ਜਿਹੜਾ ਆ ਉਹ ਆਇਆ ਸੀ, ਅਤੇ ਲੀਗਲੀ ਜਿਹੜਾ ਆ 0.08 ਤੋਂ ਘੱਟ ਹੀ ਜਿਹੜਾ ਆ ਉਹ ਹੋਣਾ ਚਾਹੀਦਾ ਆ ਜੇ ਤੁਸੀਂ ਗੱਡੀ ਜਿਹੜੀ ਆ ਉਹ ਚਲਾਉਣੀ ਆ, ਅਤੇ ਜੇ ਉਸ ਉਨਾ ਜਾਂ ਉਸ ਤੋਂ ਉੱਤੇ ਆਉਂਦਾ ਆ ਤਾਂ ਤੁਹਾਨੂੰ ਇੰਪੇਅਰਡ ਡਰਾਈਵਿੰਗ DUI ਜਿਹੜਾ ਆ ਉਹ ਆਉਂਦਾ ਆ। ਸੋ ਉੱਥੇ ਕਹਿੰਦੇ ਆ ਵੀ ਇੱਕ ਜਿਹੜਾ DUI ਚੈੱਕ ਪੁਆਇੰਟ ਬੀਤੇ ਵੀਕਐਂਡ 'ਤੇ ਲਾਇਆ ਗਿਆ, ਅਤੇ 11 ਲੋਕਾਂ ਨੂੰ ਉੱਥੇ ਸਾਈਟੇਸ਼ਨਸ ਜਿਹੜੀਆਂ ਆ ਉੱਥੇ ਦਿੱਤੀਆਂ ਗਈਆਂ ਸੀਗੀਆਂ। 2017 ਦੇ ਵਿੱਚ ਉੱਥੋਂ ਦੇ ਪੁਲਿਸ ਅਫਸਰਸ ਨੇ 1457 DUI ਅਰੈਸਟ ਕੀਤੀਆਂ, ਅਤੇ ਇਸੇ ਹੀ ਯੂਨਿਟ ਨੇ 2018 ਦੇ ਵਿੱਚ 2298 ਅਰੈਸਟ ਜਿਹੜੀਆਂ ਉਹ ਕੀਤੀਆਂ। ਸੋ ਲਗਾਤਾਰ DUI ਦਾ ਆંકੜਾ ਖਾਸ ਕਰਕੇ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਉਹ ਵੱਧ ਰਿਹਾ ਹੈਗਾ ਜੀ। ਸੋ ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਪਿਛਲੇ ਮਹੀਨੇ ਜਿਹੜੀ ਹੈ ਇੱਕ ਬਹੁਤ ਵੱਡਾ ਡਰੱਗ ਬਸਟ ਹੋਇਆ ਸੀ, ਜਿਹਦੇ ਵਿੱਚ 5 ਪਾਉਂਡ ਕੋਕੀਨ, 1.64 ਪਾਉਂਡ ਹੈਰੋਇਨ ਅਤੇ 27,000 ਕੈਸ਼ ਫੜਿਆ ਗਿਆ ਸੀ। ਇਸੇ ਤਰ੍ਹਾਂ ਹੁਣ ਫੇਰ 2 ਦਿਨ ਪਹਿਲਾਂ ਜਿਹੜਾ ਆ ਉੱਥੇ ਕਰਨ ਕਾਉਂਟੀ ਦੇ ਵਿੱਚ
ਇੱਕ ਪ੍ਰੋਵੇਸ਼ਨ ਦੇ ਉੱਤੇ ਜਦੋਂ ਉਹ ਚੈੱਕ ਕਰਨ ਗਏ ਲੋਕਾਂ ਨੂੰ, ਤੇ ਉਹਨਾਂ ਨੇ ਡਰੱਗ ਬਸਟ ਕੀਤਾ ਹੈਗਾ ਤੇ 3 ਲੋਕਾਂ ਨੂੰ ਫੜਿਆ ਹੈਗਾ ਆ। ਇਸੇ ਤਰ੍ਹਾਂ ਕਰਨ ਕਾਉਂਟੀ ਦੇ ਵਿੱਚ ਇੱਕ ਜਿਹੜਾ ਸੈਟਲਮੈਂਟ ਹੋਇਆ ਕਰਨ ਕਾਉਂਟੀ ਦਾ, ਇੱਕ ਕੈਦੀ ਦੇ ਨਾਲ ਜਿਹਨੇ ਸੁਸਾਈਡ ਕਰ ਲਿਆ ਸੀ, ਉਸ ਪਰਿਵਾਰ ਨੂੰ $2 ਮਿਲੀਅਨ ਜਿਹੜਾ ਹੁਣ ਦੇਣਾ ਮੰਨਿਆ ਹੈਗਾ ਆ। ਸਰਜੀਓ ਡਰਕੋਵੋਰਕੀਅਨ ਜਿਹੜਾ ਆ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਸੀ ਕਰਨ ਕਾਉਂਟੀ ਦੇ ਅਗੇਂਸਟ, ਪਈ ਉਹ ਹੈਂਡੀਕੈਪ ਸੀ, ਉਹਦੀ ਚੰਗੀ ਤਰ੍ਹਾਂ ਟੇਕ ਕੇਅਰ ਨਹੀਂ ਕੀਤੀ ਹੈਗੀ ਜਿਹੜੀ ਕਾਉਂਟੀ ਦੀ ਹੈਲਥ ਸਰਵਿਸਿਜ਼ ਡਿਪਾਰਟਮੈਂਟ ਨੇ, ਤੇ ਹੁਣ ਉਹਨਾਂ ਨੇ ਜਿਹੜਾ ਲਾ ਸੂਟਸ ਦੇ ਵਿੱਚ ਸੈਟਲਮੈਂਟ ਕਰ ਲਈ ਹੈਗੀ ਆ। ਜੀ, ਤੇ ਹਰਜੋਤ ਸਿੰਘ ਜੀ, ਫਰੈਜ਼ਨੋ ਦੀ 에ਅਰ ਕੁਆਲਿਟੀ ਨੂੰ ਵਧੀਆ ਕਰਨ ਦੇ ਲਈ ਕਹਿੰਦੇ ਆ ਉਹ ਇਸ ਟਾਈਮ ਐਫਰਟਸ ਜਿਹੜੇ ਸ਼ੁਰੂ ਹੋ ਚੁੱਕੇ ਆ, ਤੇ ਕਮੇਟੀ ਜਿਹੜੇ ਆ ਉਸ ਦੇ ਉੱਤੇ ਜਿਹੜੀ ਆ ਵੋਟ ਵੀ ਕਰੇਗੀ। ਸਭ ਨੂੰ ਪਤਾ ਆ ਵੀ ਜਿਹੜਾ ਖਾਸ ਕਰਕੇ ਫਰੈਜ਼ਨੋ ਤੇ ਜਿਹੜਾ ਬੇਕਰਸਫੀਲਡ ਵਾਲਾ ਇਲਾਕਾ ਵੀ ਆਪਾਂ ਜਿਸ ਦੇ ਵਿੱਚ ਨਾਲ ਜੋੜਦੇ ਹਾਂ, ਵੀ ਉੱਥੇ ਬਹੁਤ ਜ਼ਿਆਦਾ ਜਿਹੜਾ ਕਿਤੇ ਨਾ ਕਿਤੇ 에ਅਰ ਕੁਆਲਿਟੀ ਨੂੰ ਲੈ ਕੇ ਜਿਹੜੇ ਸਵਾਲ ਵੀ ਜਿਹੜੇ ਉੱਠਦੇ ਰਹਿੰਦੇ ਆ, ਤੇ ਉਹ ਕਾਫੀ ਜਿਹੜੀ ਖਰਾਬ ਵੀ ਕਿਤੇ ਨਾ ਕਿਤੇ ਰਹਿੰਦੀ ਆ। ਸੋ ਹੁਣ ਉਸ ਨੂੰ ਠੀਕ ਕਰਨ ਦੇ ਲਈ ਕਮੇਟੀ ਜਿਹੜੀ ਆ ਕਹਿੰਦੇ ਉਹ ਬੈਠੀ ਆ, ਤੇ ਹੁਣ ਦੇਖਦੇ ਆ ਵੀ ਇਸ ਦੇ ਵਿੱਚ ਕੀ ਜਿਹੜਾ ਆ ਉਹ ਕੀਤਾ ਜਾਊਗਾ। $80 ਮਿਲੀਅਨ ਦੀ ਜਿਹੜੀ ਫੰਡਿੰਗ ਆ ਜਿਹੜੀ ਕਮਿਊਨਿਟੀ 에ਅਰ ਪ੍ਰੋਟੈਕਸ਼ਨ ਪ੍ਰੋਗਰਾਮ ਆ, ਉਸ ਦੇ ਲਈ ਜਿਹੜੀ ਆ ਉਹ ਰੱਖੀ ਗਈ ਆ, ਜਿਸ ਦੇ ਵਿੱਚ ਫਰੈਜ਼ਨੋ ਦੀ 에ਅਰ ਕੁਆਲਿਟੀ ਨੂੰ ਕੰਟਰੋਲ ਕਰਨ ਦੀ ਜਿਹੜੀ ਆ ਉਸ ਦੇ ਵਿੱਚ ਕੋਸ਼ਿਸ਼ ਉਹ ਹੋਵੇਗੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕਿੰਨੀ ਕੁ ਕਾਮਯਾਬੀ ਉਹ ਹਾਸਲ ਕਰਨ ਵਿੱਚ ਕਾਮਯਾਬ ਹੁੰਦੇ ਨੇ ਜੀ। ਤੇ ਹਰਜੋਤ ਸਿੰਘ ਜੀ, ਇੱਥੇ ਜਿਹੜਾ ਹੁਣ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿਲਦੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਲਕ ਗਰੋਵ ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ, ਇੰਡੀਆ ਸਪਾਈਸਸ ਐਂਡ